ਇਹਨਾਂ ਤਿੰਨਾਂ ਪਾਰਟੀਆਂ 'ਚ ਅਕਾਲੀ ਦਲ, ਆਪ ਅਤੇ ਭਾਜਪਾ 'ਚ ਕਲੇਸ਼ ਜਾਰੀ ਹੈ ਵੀ ਆਪਾਂ ਹਾਰ ਕਿਉਂ ਗਏ। ਬਾਕੀਆਂ ਦੇ ਲਈ ਸਿੱਖਾਂ ਦੇ ਮਨ ਦੇ ਵਿੱਚ ਉਨੀ ਚਿੰਤਾ ਤੇ ਉਨਾ ਰੋਸ ਨਹੀਂ ਹੈ ਜਿੰਨਾ ਅਕਾਲੀ ਦਲ ਲਈ ਹੈ। ਅਕਾਲੀ ਦਲ ਲਈ ਸਿੱਖਾਂ ਦੇ ਮਨਾਂ 'ਚ ਰੋਸ ਵੀ ਆ ਤੇ ਚਿੰਤਾ ਵੀ ਹੈ। ਰੋਸ ਤਾਂ ਇਹ ਆ ਵੀ ਤੁਹਾਡਾ ਹੋਵੇ ਰਾਜ, ਬੇਅਦਬੀਆਂ ਹੁੰਦੀਆਂ ਹੁਣ, ਤੁਸੀਂ ਉਹ ਬੰਦੇ ਨਾ ਫੜੋ। ਜੇ ਫੜੋ ਤੇ ਉਲਟਾ ਦੋ ਸਿੱਖ ਪ੍ਰਚਾਰਕ ਰੁਪਿੰਦਰ ਜਸਵਿੰਦਰ ਹੀ ਫੜ ਲਏ। ਤੇ ਇੱਕ ਵੱਡਾ ਟੋਲਾ ਜਿਹੜਾ ਹੈਗਾ, ਉਹ ਇੱਕ ਵੱਡਾ ਟੋਲਾ ਸੁਖਬੀਰ ਸਿੰਘ ਬਾਦਲ ਦੇ ਅਗੇਂਸਟ ਖੜਾ ਹੋ ਗਿਆ ਵੀ ਸਾਨੂੰ ਤਾਂ ਜੀ ਪੰਥ ਦੀ ਫਿਕਰ ਆ, ਤੁਸੀਂ ਆਹ ਗਲਤ ਫੈਸਲੇ ਕੀਤੇ ਆ ਤੇ ਅਸੀਂ ਬਈ ਅਕਾਲ ਤਖਤ ਸਾਹਿਬ ਤੇ ਜਾਵਾਂਗੇ, ਅਸੀਂ ਤਾਂ ਉੱਥੇ ਮਾਫੀ ਮੰਗ ਕੇ ਆਉਣੇ। ਇਹ ਅਸੀਂ ਸਵਾਲ ਉਹਨਾਂ ਨੂੰ ਕੀਤੇ, ਚਰਨਜੀਤ ਬਰਾੜ ਨੂੰ ਵੀ ਕੀਤੇ ਸਰ, ਵੀ ਇਹ ਤੇ ਸਿੱਖ ਤੇ 20 ਸਾਲ ਤੋਂ ਰੌਲਾ ਪਾ ਰਹੇ ਵੀ ਆਹ ਕੰਮ ਹੋ ਰਿਹਾ, ਤੁਹਾਨੂੰ ਉਦੋਂ ਕਿਉਂ ਨਹੀਂ ਚੇਤਾ ਆਇਆ। ਇਹ ਚਲਾਕੀ ਜਿਹੜੀ ਸੀ ਕੁਝ ਅਕਾਲੀ ਦਲ ਦੇ ਲੀਡਰਾਂ ਨੇ ਇਹ ਵਰਤੀ ਆ। ਉਹ ਕਹਿੰਦੇ ਜੀ ਅਸੀਂ ਬਾਗੀ ਹੋ ਗਏ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੀਆਂ ਗਲਤੀਆਂ ਸੀਗੀਆਂ, ਜਿਹੜੀ ਚਿੱਠੀ ਅਕਾਲ ਤਖਤ ਸਾਹਿਬ ਤੇ ਦੇ ਕੇ ਆਏ ਆ। ਸਾਰੀ ਦੁਨੀਆ ਨੇ ਚਿੱਠੀ ਦੇਖੀ, ਉਹ 'ਚ ਬੜੇ ਸ਼ਬਦ ਬੜੇ ਚਲਾਕੀ ਵਾਲੇ ਨੇ ਅਕਾਲ ਤਖਤ ਸਾਹਿਬ ਤੇ ਲਿਖੀ ਵੀ ਇਹ ਡੇਰਾ ਮੁਆਫੀ, ਬੇਅਦਬੀ ਮਾਮਲਾ ਤੇ ਗੋਲੀकांड ਤੇ ਸੁਮੇਧ ਸੈਣੀ ਵਰਗਿਆਂ ਨੂੰ ਤੇ ਜਹਾਰ ਆਲਮ ਵਰਗਿਆਂ ਨੂੰ ਵੱਡੇ ਅਹੁਦੇ ਦੇਣੇ, ਜਿਹੜੇ ਇਹ ਸਾਰਾ ਕੁਝ ਸੁਖਬੀਰ ਬਾਦਲ ਦੀ ਜਿਹੜੀ ਗਲਤੀ ਸੀਗੀ, ਅਸੀਂ ਉਸ ਪਾਰਟੀ ਸੀ ਕਿ ਸਾਨੂੰ ਮਾਫ ਕੀਤਾ ਜਾਵੇ। ਡੇਰੇ ਵਾਲੇ ਜਿਹੜੇ ਉਹ ਮੁੱਕਰ ਗਏ ਸੀ ਵੀ ਅਸੀਂ ਕੋਈ ਮਾਫੀ ਲਿਖੀ ਨਹੀਂ ਗੀ, ਡੇਰੇ ਵਾਲਿਆਂ ਨੇ ਲਿਖੀ ਨਹੀਂ, ਅਕਾਲ ਤਖਤ ਸਾਹਿਬ ਤੇ ਪਹੁੰਚ ਗਈ ਹੈ, ਫਿਰ ਲਿਖੀ ਕਿੰਨੇ? ਲਿਖੀ ਤਾਂ ਉਹਨਾਂ ਨੇ ਹੋ ਗਈ ਜਿਹਨੂੰ ਫਾਇਦਾ ਹੋ ਰਿਹਾ ਸੀਗਾ, ਜਿਹਨੂੰ ਹੇਜ ਸੀਗਾ ਵੀ ਕਿਤੇ ਵੇਖੀਏ ਤੇ ਸਰਸੇ ਵਾਲੇ ਨਾ ਰੁੱਸ ਜਾਣ, ਸਿੱਖ ਰੁੱਸਦੇ ਤਾਂ ਰੁੱਸਣ। ਕਿ ਜਥੇਦਾਰਾਂ ਦੇ ਮਾਫ ਕਰਨ ਦੇ ਨਾਲ ਕੌਮ ਮਾਫ ਕਰ ਦੂ, ਕਿਉਂਕਿ ਜਥੇਦਾਰਾਂ ਨੇ ਤੇ ਸਿਰਸੇ ਵਾਲੇ ਨੂੰ ਮਾਫ ਕਰਤਾ ਸੀ। ਜਿਹੜੇ ਗਲਤ ਗੁਨਾਹ ਤੇ ਗਲਤੀਆਂ, ਜਿਹੜੇ ਪਾਪ ਇਹਨਾਂ ਦੇ ਰਾਜ 'ਚ ਹੋਏ ਨੇ, ਇਹਨਾਂ ਦੇ ਦਰਮਿਆਨ, ਇਹਨਾਂ ਦੇ ਸਾਹਮਣੇ ਕਿਹੜੀ ਸਜ਼ਾ ਹੋਣੀ ਚਾਹੀਦੀ ਹੈ? ਕੀ ਕਿਤੇ ਉੱਥੇ ਕੋੜੇ ਮਾਰੇ ਜਾਣਗੇ? 100 ਸਾਲ ਪਹਿਲਾਂ ਜਿਹੜੀ ਬਣੀ ਪਾਰਟੀ ਹੈ, ਕੋਈ ਇਕੱਲੇ ਬਾਦਲ ਦੇ ਟੱਬਰ ਨੂੰ ਪ੍ਰਧਾਨ ਬਣਾਉਣ ਵਾਸਤੇ ਬਣੀ ਸੀ ਵੀ ਇਕੱਲੇ ਇਹੀ ਹੋਣਗੇ, ਗਾਂ ਉਹਦਾ ਮੁੰਡਾ ਆ ਉਹ ਹੁਣ ਗੱਭਰੂ ਹੋ ਗਿਆ, ਦਾੜੀ ਦੂੜੀ ਫੁੱਟ ਪਈ ਆ, ਹੁਣ ਉਹ ਥਾਂ ਥਾਂ ਤੇ ਖਲੋਤਾ ਹੁੰਦਾ ਹੱਥ ਜੋੜ ਕੇ ਵੀ ਇਹੀ ਹੈ ਸਾਰੀ ਉਮਰ ਠੇਕਾ ਲਿਆ ਇਹਨਾਂ ਨੇ। ਮਰਨ ਨੂੰ ਲੋਕਾਂ ਦੇ ਪੁੱਤ ਤੇ ਰਾਜ ਕਰਨ ਨੂੰ ਇਹ ਵੀ ਕਿਉਂ? ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਪਦਵੀ ਆ, ਉਹਨਾਂ ਤੇ ਸਵਾਲ ਜਿਹੜੇ ਆ ਉਹ 2-2 ਟਕੇ ਦੇ ਡੇਰੇਦਾਰ ਜਿਹੜੇ ਨੇ ਰੰਗ ਬਰੰਗੇ ਚੋਲੇ ਪਾਉਣ ਵਾਲੇ, ਉਹ ਵੀ ਖੜੇ ਕਰਦੇ ਰਹੇ ਨੇ, ਕਿਉਂਕਿ ਉੱਥੋਂ ਗਲਤੀਆਂ ਐਸੀਆਂ ਹੋਈਆਂ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਜਦੋਂ ਛਿੜਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਰਹੀ ਹੈ ਔਰ ਪੰਜਾਬ ਦੇ ਤੇ ਪੰਥ ਦੇ ਬਹੁਤ ਵੱਡੇ ਮਸਲਿਆਂ ਦੇ ਉੱਪਰ ਕਾਰਜਸ਼ੀਲ ਰਹਿੰਦੇ ਹੋਇਆਂ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਅਕਾਲੀ ਦਲ ਨੂੰ ਸਰਜੀਤ ਕਰਨ ਵਾਸਤੇ। ਇਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ। ਜੇ ਹਾਲ ਦੇ ਵਿੱਚ ਜੇ ਜ਼ਿਕਰ ਕੀਤਾ ਜਾਵੇ ਤੇ ਅਕਾਲੀ ਦਲ ਬਾਦਲ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਦੇ ਉੱਪਰ ਪਰਿਵਾਰਵਾਦ ਦਾ ਗਲਬਾ ਪੈ ਚੁੱਕਾ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਮੇਰੇ ਨਾਲ ਪੱਤਰਕਾਰ ਜਸਵੀਰ ਸਿੰਘ ਨੇ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਸਵੀਰ ਸਿੰਘ ਟਾਕ ਨਾਮ ਦਾ ਚੈਨਲ ਚਲਾਇਆ ਤੇ ਇਹਨਾਂ ਨੇ ਜਿਹੜੀਆਂ ਅਕਾਲੀ ਦਲ ਦੇ ਵਿੱਚ ਬਾਗੀ ਸੁਰਾਂ ਉੱਠੀਆਂ ਨੇ ਜਾਂ ਪਹਿਲਾਂ ਤੋਂ ਕਾਬਜ਼ ਅਕਾਲੀ ਦਲ ਦੇ ਬਹੁਤ ਦਿੱਗਜ ਆਗੂ ਨੇ, ਉਹਨਾਂ ਤਮਾਮ ਸਾਰੀਆਂ ਧਿਰਾਂ ਦਾ ਪੱਖ ਵੀ ਜਗ ਜ਼ਾਹਰ ਕੀਤਾ ਹੈ। ਉਹਦੇ ਵਿੱਚੋਂ ਕੀ ਨਿਕਲ ਕੇ ਸਿੱਟਾ ਲੋਕਾਂ ਦੇ ਸਾਹਮਣੇ ਰੱਖਿਆ ਜਾ ਸਕਦਾ ਹੈ, ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ। ਧੰਨਵਾਦ ਜੀ, ਸ਼ੁਕਰੀਆ ਤੁਹਾਡਾ। TV 84 ਦੇਖ ਰਹੇ ਸਾਰੇ ਸਿੱਖ ਸੰਗਤ ਤੇ ਦਰਸ਼ਕਾਂ ਦਾ ਵੀ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਲਗਾਤਾਰ ਅਕਾਲੀ ਦਲ ਦੇ ਵਿੱਚ ਬਾਗੀ ਸੁਰਾਂ ਉੱਠੀਆਂ ਨੇ ਪਿਛਲੇ ਸਮੇਂ ਦੇ ਦਰਮਿਆਨ ਵੀ, ਚਾਹੇ ਉਹ ਜਿਸ ਤਰੀਕੇ ਦੇ ਨਾਲ ਹਾਲ ਦੇ ਵਿੱਚ ਅਕਾਲੀ ਦਲ ਦੇ ਬਹੁਤ ਦਿੱਗਜ ਲੀਡਰਾਂ ਨੇ ਬਾਗੀਪੁਣਾ ਦਿਖਾਇਆ, ਤਾਂ ਪਿਛਲੇ ਸਮੇਂ ਦੇ ਦਰਮਿਆਨ ਵੀ ਕੇਵਲ ਬਾਗੀ ਸੁਰਾਂ ਵਾਲੇ ਬਿਆਨਬਾਜ਼ੀਆਂ ਤੇ ਆਉਂਦੀਆਂ ਰਹੀਆਂ ਨੇ। ਪਰ ਹਾਲ ਦੇ ਵਿੱਚ ਜਿਹੜੀ ਅਕਾਲੀ ਦਲ ਦੀ ਸਥਿਤੀ ਬਣੀ ਹੋਈ ਹੈ, ਇਹਨੂੰ ਜੇ ਪੱਤਰਕਾਰਤਾ ਦੇ ਨਜ਼ਰੀਏ ਤੋਂ ਦੇਖਣਾ ਹੋਵੇ ਜਾਂ ਜੇ ਪੰਜਾਬ ਦੇ ਲੋਕਾਂ ਦੇ ਨਜ਼ਰੀਏ ਤੋਂ ਦੇਖਣਾ ਹੋਵੇ ਤੇ ਫਿਰ ਕਿਵੇਂ ਸਮਝਿਆ ਜਾ ਸਕਦਾ ਆ? ਜੀ ਬਿਲਕੁਲ, ਦੇਖੋ ਮਸਲਾ ਹੈਗਾ ਇੱਥੇ ਇਸ ਵਕਤ, ਕਿਉਂਕਿ ਅਸੀਂ ਜਸਵੀਰ ਸਿੰਘ ਸ਼ੋ ਚੈਨਲ ਦੇ ਉੱਤੇ ਪਿਛਲੇ 20 ਦਿਨਾਂ ਤੋਂ ਮੇਰੇ ਖਿਆਲ 'ਚ ਉਹਨਾਂ ਦਾ ਰੌਲਾ ਥੋੜਾ ਚੱਲ ਪਿਆ। ਜਿੰਨੇ ਸਾਰੀ ਗੱਲ ਖੜੀ ਕੀਤੀ ਉਹ ਚਰਨਜੀਤ ਚੰਨੀ ਬਰਾੜ, ਜਿਹੜਾ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਸਲਾਹਕਾਰ ਤੇ ਸਕੱਤਰ ਮੀਡੀਆ ਸਲਾਹਕਾਰ, ਇਸ ਤਰ੍ਹਾਂ ਉਹ ਖੁਦ ਆਪਾਂ ਨੂੰ ਪ੍ਰੈਸ ਨੋਟ ਤੁਹਾਨੂੰ ਵੀ ਦਿੰਦੇ ਰਹੇ, ਸਾਰਿਆਂ ਨੂੰ ਆਪਾਂ ਨੂੰ ਬਤੌਰ ਪੱਤਰਕਾਰ ਭੇਜਦੇ ਸੀ, ਭਾਈ ਆ ਜਾ ਹੋ ਗਿਆ, ਜਾ ਹੋ ਗਿਆ। ਉਹ ਇੱਕ ਦਿਨ ਉਹਨਾਂ ਦੀ ਚਿੱਠੀ ਆਈ ਵੀ ਉਹਦੇ 'ਚ ਲਿਖਿਆ ਹੋਇਆ ਜੀ, ਮੈਂ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਇਹ ਮੈਸੇਜ ਭੇਜਣਾ ਚਾਹੁੰਦਾ ਸੀਗਾ, ਹੁਣ ਮੈਂ ਸਾਰੇ ਮੀਡੀਆ ਨੂੰ ਦੇ ਰਿਹਾ ਵੀ ਸੁਖਬੀਰ ਸਿੰਘ ਬਾਦਲ ਤੋਂ ਮੈਂ ਸਮਾਂ ਵੀ ਮੰਗਿਆ ਸੀ, ਉਹ ਮੈਨੂੰ ਸਮਾਂ ਨਹੀਂ ਦੇ ਰਹੇ, ਤੇ ਮੈਂ ਇਹ ਗੱਲ ਸਾਹਮਣੇ ਲਿਆਉਣਾ ਵੀ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈਗਾ ਹੁਣ ਚਾਹੀਦਾ ਉਹ ਪ੍ਰਧਾਨਗੀ ਤੋਂ ਉਲਾਂਭੇ ਹੋ ਜਾਣ ਤੇ ਪੰਚ ਪ੍ਰਧਾਨੀ ਕੋਈ ਜਿਹੜੀ ਹੈਗੀ ਇਸ ਤਰੀਕੇ ਦਾ ਜਿਹੜਾ ਹੈਗਾ ਕੋਈ ਰਾਹ ਚੁਣ ਕੇ ਜਿਹੜਾ ਅਕਾਲੀ ਦਲ ਨੂੰ ਅੱਗੇ ਚਲਾਇਆ ਜਾਵੇ। ਕਿਉਂ? ਕਹਿੰਦੇ ਸਾਨੂੰ ਲੱਗਦਾ ਵੀ ਰੱਬ ਸਾਡੇ ਨਾਲ ਰੁੱਸ ਗਿਆ, ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਆ
ਜਿੰਦਾ 4 ਜੂਨ ਨੂੰ ਨਤੀਜੇ ਆਏ, ਅਕਾਲੀ ਦਲ ਨੂੰ ਉਹਦੇ ਵਿੱਚ ਬਿਲਕੁਲ ਫਾਡੀ ਰਹਿ ਗਿਆ, ਇੱਕੋ ਹੀ ਸੀਟ ਨਿਕਲੀ ਜਾਣ ਦੀ ਕੁੱਲ ਮਿਲਾ ਕੇ ਅੱਗਾ ਪਿੱਛਾ ਕਰਕੇ ਹਰਸਿਮਰਤ ਬਾਦਲ ਦੀ। ਉਹ ਕਹਿੰਦੇ ਵੀ ਸਾਡੇ ਨਾਲ ਰੱਬ ਰੁੱਸ ਗਿਆ, ਕਿਉਂ ਰੁੱਸਿਆ? ਕਿਉਂਕਿ ਅਸੀਂ ਬੇਅਦਬੀਆਂ ਕੀਤੀਆਂ, ਸਾਡੇ ਰਾਜ ਡੇਰੇ ਵਾਲੇ ਨੂੰ ਜਿਹੜੀ ਹੈਗੀ ਆ ਮਾਫੀ ਦਿੱਤੀ ਗਈ। ਇਸ ਤਰ੍ਹਾਂ ਦੇ ਜਿਹੜੇ ਗਲਤੀਆਂ ਗੁਨਾਹ ਹੋਏ, ਕਹਿੰਦੇ ਸਾਨੂੰ ਲੱਗਦਾ ਵੀ ਇਹ ਸਾਨੂੰ ਮਾਫੀ ਅਕਾਲ ਤਖਤ ਸਾਹਿਬ ਦੇ ਜਾ ਕੇ ਮੰਗਣੀ ਚਾਹੀਦੀ ਵਿਧੀ ਵਿਧਾਨ ਨਾਲ। ਜਿਹੜੀਆਂ ਚੀਜ਼ਾਂ ਦੇ ਵੱਲੋਂ ਅਕਾਲੀ ਲੀਡਰਾਂ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ, ਬੇਅਦਬੀਆਂ ਹੋਈਆਂ, ਗੋਲੀ ਕਾਂਡ ਹੋਇਆ, ਫਿਰ ਇੰਨੇ ਸਾਲ ਬੀਤਣ ਤੋਂ ਬਾਅਦ ਹੀ ਇਸ ਚੀਜ਼ ਦੀ ਸਮਝ ਕਿਉਂ ਲੱਗੀ? ਗੱਲ ਹੁਣ ਇੱਥੇ ਖੜੀ ਹੋ ਗਈ ਨਾ, ਜਦੋਂ ਉਹਨੇ ਪਾਇਆ ਉਹ ਚਿੱਠੀ ਪੱਤਰ, ਚਲੋ ਸਾਰੇ ਮੀਡੀਆ 'ਚ ਰੌਲਾ ਪੈ ਗਿਆ ਵੀ ਅਕਾਲੀਆਂ 'ਚ ਤੋਂ ਫਾੜ ਹੋ ਗਿਆ। ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਵੀ ਪਾਰਟੀ ਹਾਰੀ ਹੈ, ਆਪ ਵੀ ਹਾਰੀ, ਆਪ ਨੂੰ 3 ਸੀਟਾਂ ਮਿਲੀਆਂ, ਸਰਕਾਰ ਹੋਵੇ ਪੰਜਾਬ ਦੇ ਵਿੱਚ ਤੇ 3 ਸੀਟਾਂ ਆਉਣ, ਬੜੀ ਵੱਡੀ ਹਾਰ ਹੁੰਦੀ ਆ। ਭਾਜਪਾ ਨੂੰ 0 ਮਿਲੀ, ਇੰਨਾ ਜ਼ੋਰ ਲਾਇਆ ਉਹਨਾਂ ਨੇ, એનર્ਜੀ ਲਾਈ, ਉਹਨਾਂ ਨੇ ਕਾਫੀ ਕੁਝ ਚੀਜ਼ਾਂ ਦਿਖਾਈਆਂ ਵੀ ਸਾਡਾ ਭਾਰਤ 'ਚ ਰਾਜ ਆ, ਨਹੀਂ ਗੱਲ ਬਣੀ। ਇਹਨਾਂ ਤਿੰਨਾਂ ਪਾਰਟੀਆਂ 'ਚ ਅਕਾਲੀ ਦਲ, ਆਪ ਤੇ ਭਾਜਪਾ 'ਚ ਕਲੇਸ਼ ਜਾਰੀ ਹੈ ਵੀ ਆਪਾਂ ਹਾਰ ਕਿਉਂ ਗਏ। ਮੰਥਨ ਤਾਂ ਕਰਨਾ ਹੁੰਦਾ ਨਾ, ਆਪਾਂ ਕੰਮ ਚੈਨਲ ਚਲਾ ਰਹੇ ਹਾਂ, ਜੇ ਚੈਨਲ ਕਾਮਯਾਬ ਨਾ ਸੋਚੋ ਕਿੱਥੇ ਕਮੀ ਰਹਿ ਗਈ ਆ, ਇਹਨਾਂ ਨੂੰ ਬਣਦਾ ਹੀ ਸੋਚਣਾ ਕਮੀ ਕਿੱਥੇ ਰਹਿ ਗਈ ਆ। ਕਮੀ ਤਾਂ ਉੱਥੇ ਰਹੀ ਜਿੱਥੇ ਪੰਜਾਬ ਦੇ ਸਿੱਖ ਜਿਹੜੇ ਆ 30 ਸਾਲ ਤੋਂ ਅਕਾਲੀ ਦਲ ਨੂੰ ਕਹਿ ਰਹੇ ਆ। ਦੇਖੋ ਬਾਕੀਆਂ ਦੇ ਲਈ ਸਿੱਖਾਂ ਦੇ ਮਨ ਦੇ ਵਿੱਚ ਉਨੀ ਚਿੰਤਾ ਤੇ ਉਨਾ ਰੋਸ ਨਹੀਂ ਹੈ ਜਿੰਨਾ ਅਕਾਲੀ ਦਲ ਲਈ ਹੈ। ਅਕਾਲੀ ਦਲ ਲਈ ਸਿੱਖਾਂ ਦੇ ਮਨਾਂ 'ਚ ਰੋਸ ਵੀ ਆ ਤੇ ਚਿੰਤਾ ਵੀ ਹੈ। ਰੋਸ ਤਾਂ ਇਹ ਆ ਵੀ ਤੁਹਾਡਾ ਹੋਵੇ ਰਾਜ, ਬੇਅਦਬੀਆਂ ਹੁੰਦੀਆਂ ਹੁਣ, ਤੁਸੀਂ ਉਹ ਬੰਦੇ ਨਾ ਫੜੋ, ਜੇ ਫੜੋ ਤੇ ਉਲਟਾ 2 ਸਿੱਖ ਪ੍ਰਚਾਰਕ ਰੁਪਿੰਦਰ ਜਸਵਿੰਦਰ ਹੀ ਫੜ ਲਏ। ਸਰਸੇ ਵਾਲੇ ਚਿੱਠੀ ਲਿਖ ਕੇ ਜਾਂਦੇ, ਸ਼ਰੇਆਮ ਬੰਦੇ ਘੁੰਮਦੇ ਰਹੇ, ਜਦੋਂ ਗੋਲੀ ਚੱਲੀ 2 ਸਿੱਖ ਸ਼ਹੀਦ ਹੋਏ, ਸੈਣੀ ਨੂੰ ਤੁਸੀਂ ਲਾਤਾ ਡੀਜੀਪੀ। ਮਤਲਬ ਇਹ ਜਿਹੜੇ ਬਿਨ ਮੰਗੇ ਸਰਸੇ ਵਾਲੇ ਨੂੰ ਮਾਫੀ ਦਿੱਤੀ, ਸਿੱਖ ਤੇ 30 ਸਾਲ ਤੋਂ ਇਹਨਾਂ ਮੁੱਦਿਆਂ ਤੇ ਗੱਲ ਕਰ ਰਹੇ ਹੈ ਨਾ। ਇਹਨਾਂ ਦੇ ਵਿਚਲੇ ਸੱਤਾ ਦਾ ਨਸ਼ਾ ਹਾਵੀ ਹੋਇਆ ਸੀ, ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕੇ। ਇਹ ਸਵਾਲ ਇਹ ਅਕਾਲੀ ਦਲ ਦੇ ਚਰਨਜੀਤ ਬਰਾੜ ਨੇ ਚਿੱਠੀ ਲਿਖੀ, ਫਿਰ ਸਪਸ਼ਟ ਹੋ ਗਿਆ ਵੀ ਅਕਾਲੀ ਦਲ ਦੇ ਕੁਝ ਬੰਦੇ ਜਿਨ 'ਚ ਚੰਦੂ ਮਾਜਰਾ, ਜਿਹੜਾ ਹੈਗਾ ਚਰਨਜੀਤ ਬਰਾੜ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ ਤੇ ਆਪਣਾ ਜਿਹੜਾ ਵਡਾਲਾ ਗੁਰਪ੍ਰਤਾਪ, ਹਨਾ, ਮਤਲਬ ਇਹ ਸਾਰੇ ਬੰਦੇ, ਇੱਕ ਵੱਡਾ ਟੋਲਾ ਜਿਹੜਾ ਹੈਗਾ, ਉਹ ਇੱਕ ਵੱਡਾ ਟੋਲਾ ਸੁਖਬੀਰ ਸਿੰਘ ਬਾਦਲ ਦੇ ਅਗੇਂਸਟ ਖੜਾ ਹੋ ਗਿਆ ਵੀ ਸਾਨੂੰ ਤਾਂ ਜੀ ਪੰਥ ਦੀ ਫਿਕਰ ਆ, ਤੁਸੀਂ ਆਹ ਗਲਤ ਫੈਸਲੇ ਕੀਤੇ ਆ ਤੇ ਅਸੀਂ ਬਈ ਅਕਾਲ ਤਖਤ ਸਾਹਿਬ ਤੇ ਜਾਵਾਂਗੇ, ਅਸੀਂ ਤਾਂ ਉੱਥੇ ਮਾਫੀ ਮੰਗ ਕੇ ਆਉਣੇ, ਤੂੰ ਵੀ ਚੱਲ, ਜਾਂ ਤੂੰ ਅਸਤੀਫਾ ਦੇ ਦੇ, ਜਾਂ ਤਾਂ ਅਸਤੀਫਾ ਦੇ ਕੇ ਪ੍ਰਧਾਨ ਬਦਲ, ਨਹੀਂ ਅਕਾਲ ਤਖਤ ਸਾਹਿਬ ਤੇ ਜਾਂਦੇ ਆ। ਇਹ ਅਸੀਂ ਸਵਾਲ ਉਹਨਾਂ ਨੂੰ ਕੀਤੇ, ਚਰਨਜੀਤ ਬਰਾੜ ਨੂੰ ਵੀ ਕੀਤੇ ਸਰ, ਕਿਉਂਕਿ ਇਹ ਤੇ ਸਿੱਖ ਤੇ 20 ਸਾਲ ਤੋਂ ਰੌਲਾ ਪਾ ਰਹੇ ਵੀ ਆਹ ਕੰਮ ਹੋ ਰਿਹਾ, ਤੁਹਾਨੂੰ ਉਦੋਂ ਕਿਉਂ ਨਹੀਂ ਚੇਤਾ ਆਇਆ? ਹੁਣ ਆਪਾਂ ਆਹ ਗੱਲ ਕੋਈ ਅੱਜ ਜਿਹੜੀ ਕਰ ਰਿਹਾ, ਅੱਜ ਭਗਵੰਤ ਮਾਨ ਦੀ ਸਰਕਾਰ ਆ ਪੰਜਾਬ ਦੇ ਵਿੱਚ, ਮੁੰਡਿਆਂ ਤੇ NSA ਲਾਈ, ਜਾਂ ਪੰਜਾਬ ਦੇ ਵਿੱਚ ਜਿਹੜੇ ਕੰਮ ਲੋਕਾਂ ਨੂੰ ਨਹੀਂ ਪਸੰਦ ਹੋ ਰਹੇ ਆ, ਜੇ ਅੱਜ ਨਾ ਕਰੀਏ ਤੇ 10 ਸਾਲਾਂ ਬਾਅਦ ਕਰੀਏ ਤੇ ਫਿਰ ਆਪਣੇ ਤੋਂ ਵੱਡਾ ਮੂਰਖ ਕੌਣ ਆ? ਠੀਕ ਹੈ ਨਾ। ਇਹ ਚਲਾਕੀ ਜਿਹੜੀ ਸੀ ਕੁਝ ਅਕਾਲੀ ਦਲ ਦੇ ਲੀਡਰਾਂ ਨੇ ਇਹ ਵਰਤੀ ਆ। ਉਹ ਕਹਿੰਦੇ ਜੀ ਅਸੀਂ ਬਾਗੀ ਹੋ ਗਏ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੀਆਂ ਗਲਤੀਆਂ ਸੀਗੀਆਂ, ਜਿਹੜੀ ਚਿੱਠੀ ਅਕਾਲ ਤਖਤ ਸਾਹਿਬ ਤੇ ਦੇ ਕੇ ਆਏ ਆ, ਉਹ ਤੁਸੀਂ ਸਮਝੋ। ਸਾਰੀ ਦੁਨੀਆ ਨੇ ਚਿੱਠੀ ਦੇਖੀ, ਉਹਨਾਂ 'ਚ ਬੜੇ ਸ਼ਬਦ ਬੜੇ ਚਲਾਕੀ ਵਾਲੇ ਨੇ ਅਕਾਲ ਤਖਤ ਸਾਹਿਬ ਤੇ ਲਿਖੀ ਵੀ ਇਹ ਡੇਰਾ ਮੁਆਫੀ, ਬੇਅਦਬੀ ਮਾਮਲਾ ਤੇ ਗੋਲੀकांड ਤੇ ਸੁਮੇਧ ਸੈਣੀ ਵਰਗਿਆਂ ਨੂੰ ਤੇ ਇਜ਼ਹਾਰ ਆਲਮ ਵਰਗਿਆਂ ਨੂੰ ਵੱਡੇ ਅਹੁਦੇ ਦੇਣੇ, ਜਿਹੜੇ ਇਹ ਸਾਰਾ ਕੁਝ ਸੁਖਬੀਰ ਬਾਦਲ ਦੀ ਜਿਹੜੀ ਗਲਤੀ ਸੀਗੀ, ਅਸੀਂ ਉਸ ਪਾਰਟੀ ਸੀ ਜੀ, ਸਾਨੂੰ ਮਾਫ ਕੀਤਾ ਜਾਵੇ। ਬਾਗੀ ਧੜੇ ਦੇ ਮੁੱਖ ਆਗੂ ਚੰਦੂ ਮਾਜਰਾ ਦੇ ਉੱਪਰ ਇਹ ਦੋਸ਼ ਲੱਗਦੇ ਨੇ ਕਿ ਜਿਹੜੀ ਸੌਦਾ ਸਾਹਿਬ ਨੂੰ ਮੁਆਫੀ ਦਿੱਤੀ ਜਾਂਦੀ ਹੈ ਤੇ ਸਭ ਤੋਂ ਵੱਡੀ ਭੂਮਿਕਾ ਚੰਦੂ ਮਾਜਰਾ ਸਾਹਿਬ ਦੀ ਸੀ ਉਸ ਵੇਲੇ। ਹਾਂ ਬਿਲਕੁਲ, ਇਹ ਗੱਲ ਜਿਹੜੀ ਹੈ ਲੋਕ ਸਹਿ ਸੁਭਾਅ ਸਮਝਦੇ ਆ, ਕਿਉਂਕਿ ਡੇਰੇ ਵਾਲੇ ਮੁੱਕਰ ਗਏ ਸੀ ਨਾ। ਡੇਰੇ ਵਾਲੇ ਜਿਹੜੇ ਉਹ ਮੁੱਕਰ ਗਏ ਸੀ ਵੀ ਅਸੀਂ ਕੋਈ ਮਾਫੀ ਲਿਖੀ ਨਹੀਂ ਗੀ, ਡੇਰੇ ਵਾਲਿਆਂ ਨੇ ਲਿਖੀ ਨਹੀਂ, ਅਕਾਲ ਤਖਤ ਸਾਹਿਬ ਤੇ ਪਹੁੰਚ ਗਈ ਹੈ, ਫਿਰ ਲਿਖੀ ਕਿੰਨੇ? ਲਿਖੀ ਤਾਂ ਉਹਨਾਂ ਨੇ ਹੋ ਗਏ ਜਿਹਨੂੰ ਫਾਇਦਾ ਹੋ ਰਿਹਾ ਸੀਗਾ, ਜਿਹਨੂੰ ਹੇਜ ਸੀਗਾ ਵੀ ਕਿਤੇ ਵੇਖੀ ਤੇ ਸਰਸੇ ਵਾਲੇ ਨਾ ਰੁੱਸ ਜਾਣ, ਸਿੱਖ ਰੁੱਸਦੇ ਤਾਂ ਰੁੱਸਣ। ਜਿਸ ਵਕਤ ਡੇਰੇ ਵਾਲੇ ਨੂੰ ਬਿਨ ਮੰਗੇ ਮਾਫੀ ਦਿੱਤੀ, ਸਿੱਖਾਂ ਨੇ 7-8 ਲੱਖ ਸੱਜਣ ਬੁਲਾ ਕੇ, ਸਿੱਖ ਸੰਗਤ ਬੁਲਾ ਕੇ, ਵਿਦੇਸ਼ਾਂ ਚੋਂ ਵੀ ਲੋਕ ਆਏ, ਸਾਰੇ ਪਾਸੋਂ ਆਏ, ਇੱਕ ਸਰਬੱਤ ਖਾਲਸਾ ਕੀਤਾ। ਸਰਬੱਤ ਖਾਲਸਾ 'ਚ ਜਗਤਾਰ ਸਿੰਘ ਹਵਾਲਾ ਨੂੰ ਮੁੱਖ ਤੌਰ ਤੇ ਚੁਣਿਆ। ਚਲੋ ਉਹਨਾਂ ਦੇ ਨਾਮ ਦੀ ਆੜ ਦੇ ਵਿੱਚ ਮੰਡ, ਧਿਆਨ ਸਿੰਘ, ਦਾਦੂਵਾਲ ਬਲਜੀਤ ਸਿੰਘ, ਅਜਨਾਲਾ ਅਮਰੀਕ ਸਿੰਘ, ਹਾਲਾਂਕਿ ਅੱਜ ਇਹ ਵੀ ਸਿੱਖਾਂ ਦੀ ਜਿਹੜੀ ਹੈਗੀ ਹੈ ਲਾਈਮਲਾਈਟ ਹੈ, ਲੀਡਰਸ਼ਿਪ ਹੈ, ਉਹ 'ਚੋਂ ਗਾਇਬ ਨੇ। ਸਿੱਖਾਂ ਦੇ ਮੁੱਦੇ ਇਹ ਵੀ ਨਹੀਂ ਚੁੱਕ ਰਹੇ, ਅੱਜ ਬੇਅਦਬੀ ਹੁੰਦੀ ਇਹਨਾਂ ਨੂੰ ਵੀ ਨਹੀਂ ਦਿਸ ਰਹੀ। ਪਰ ਇਹ ਠੀਕ ਹੈ ਵੀ ਉਦੋਂ ਇਹਨਾਂ ਦਾ ਸਿੱਖਾਂ ਨੇ ਮਾਣ ਸਤਿਕਾਰ ਦਿੱਤਾ, ਇਹਨਾਂ ਨੇ ਇੱਕ ਦੂਜੇ ਨੂੰ ਭਾਈ ਤੂੰ ਵੀ ਬਣ ਜਾ ਜਥੇਦਾਰ, ਮੈਂ ਵੀ ਬਣ ਜਾ। ਮੈਂ ਗੱਲ ਚਿੱਟੀ ਰੰਗੀ ਕਹਿਣਾ, ਇਹਨਾਂ ਦਾ ਸਤਿਕਾਰ 7 ਲੱਖ ਦਾ ਇਕੱਠ ਹੋਵੇ, ਇਕੱਠ ਤੇ ਉਸ ਰੋਸ 'ਚੋਂ ਸੀ ਨਾ ਵੀ ਬੇਅਦਬੀ ਹੋ ਰਹੀ ਆ, ਬੰਦੇ ਸਾਡੇ ਮਰ ਗਏ ਆ, ਕੋਈ ਰਾਹ ਨਹੀਂ ਲੱਭ ਰਿਹਾ, ਇਹਨਾਂ ਨੇ ਜਥੇਦਾਰ ਚੁਣ ਲਿਆ ਵੀ ਉਹ ਨਹੀਂ, ਆਹ ਹੁਣ ਜਥੇਦਾਰ ਹੋਣਗੇ, ਅਗਵਾਈ ਇਹਨਾਂ ਵੀ ਨਾ ਕੀਤੀ। ਮਤਲਬ ਉਸ ਵਕਤ ਜਿਹੜਾ ਸਿੱਖਾਂ ਦਾ ਰੋਸ ਸੀ ਅਕਾਲੀ ਦਲ ਦੇ ਖਿਲਾਫ ਸੀਗਾ, ਤਾਂ ਉਹ ਬੰਦੇ ਉਦੋਂ ਬੋਲੇ ਨਾ। ਜਗਵੀਰ ਸਿੰਘ ਬਾਦਲ ਜਿਹੜਾ ਉਹ ਆਪਣੇ ਭਾਈ ਜਗਤਾਰ ਸਿੰਘ ਹਵਾਲਾ ਨੂੰ ਕਾਤਲ ਕਹਿੰਦਾ ਰਿਹਾ। ਜਿਹੜੇ ਇਹ ਬਾਗੀ ਬੰਦੇ ਨੇ, ਸਵਾਲ ਇਹਨਾਂ ਨੂੰ ਬਣਦਾ ਵੀ ਤੁਸੀਂ ਉਦੋਂ ਚੁੱਪ ਰਹੇ, ਤੁਸੀਂ ਬਰਾਬਰ ਦੇ ਦੋਸ਼ੀ ਹੋ। ਹੁਣ ਜਿਹੜੀ ਇਸੇ ਗੱਲ ਦੇ ਵਿੱਚ, ਹੁਣ ਚਲੋ ਇਹ ਤਾਂ ਹੈਗੀ 10 ਦਿਨ ਤੋਂ ਜਿਹੜੀ ਚੱਲ ਰਹੀ ਸਟੋਰੀ, 15 ਦਿਨ ਤੋਂ ਆ, ਹੁਣ ਜਿੱਥੇ ਗੱਲ ਖਲੋਤੀ, ਹੁਣ ਗੱਲ ਇੱਥੇ ਖਲੋਤੀ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਕਰਨਗੇ। ਕਹਾਣੀ ਬੜੀ ਜਿਹੜੀ ਟੈਂਸ ਜੀ ਸਿਚੁਏਸ਼ਨ ਤੇ ਆ ਗਈ ਹੈ ਵੀ ਚਿੱਠੀ ਉੱਥੇ ਚੱਲ ਗਈ ਆ, ਆਪਾਂ ਇਕੱਠਿਆਂ ਨੇ ਮਾੜਾ ਕੰਮ ਕੀਤਾ, ਠੀਕ ਹੈ, ਤੁਸੀਂ ਉੱਥੇ ਚਿੱਠੀ ਦੇ ਜੀ, ਮੈਂ ਤਾਂ ਸ਼ਾਮਲ ਨਹੀਂ ਸੀਗਾ, ਹਾਂ ਮੈਂ ਨਾਲ ਸੀਗਾ, ਕੰਮ ਇਹਨੇ ਕਰਿਆ, ਮੈਨੂੰ ਮਾਫ ਕਰ ਦਿਓ। ਹੁਣ ਜੇ ਤੇ ਜਥੇਦਾਰ ਸਾਹਿਬ ਤੁਹਾਨੂੰ ਮਾਫ ਕਰਦੇ ਤੇ ਮੈਂ ਦੋਸ਼ੀ ਆਪਣੇ ਆਪ ਬਣ ਗਿਆ, ਠੀਕ ਹੈ। ਜੇ ਤੁਹਾਨੂੰ ਮਾਫ ਨਹੀਂ ਕਰਦੇ ਜਥੇਦਾਰ ਸਾਹਿਬ, ਤੇ ਫਿਰ ਇਹ ਹੋ ਜਾਂਦਾ ਵੀ ਅਕਾਲ ਤਖਤ ਸਾਹਿਬ ਦਾ ਵਿਧੀ ਵਿਧਾਨ ਸਿਧਾਂਤ ਕਿੱਧਰ ਨੂੰ ਗਿਆ। ਇੱਕ ਬੰਦਾ ਲਿਖ ਕੇ ਕਹਿ ਰਿਹਾ ਮੇਰੇ ਤੋਂ ਗਲਤੀ ਹੋਈ ਆ, ਤੇ ਨਾਲ ਉਹ ਵੀ ਬੰਦਾ ਸੀਗਾ ਵੀ ਸਾਨੂੰ ਸਜ਼ਾ ਦਿਓ। ਕਿ ਜਥੇਦਾਰਾਂ ਦੇ ਮਾਫ ਕਰਨ ਦੇ ਨਾਲ ਕੌਮ ਮਾਫ ਕਰ ਦੂ, ਕਿਉਂਕਿ ਜਥੇਦਾਰਾਂ ਨੇ ਤੇ ਸਿਰਸੇ ਵਾਲੇ ਨੂੰ ਮਾਫ ਕਰਤਾ ਸੀ। ਇਹੀ ਗੱਲ ਦੇਖਣ ਵਾਲੀ। ਹੁਣ
ਜਥੇਦਾਰਾਂ ਦੇ ਮਾਫ ਕਰਨ ਦੇ ਨਾਲ ਕੌਮ ਮਾਫ ਕਰ ਦੂਗੀ। ਇੱਕ ਤਾਂ ਗੱਲ ਇਹ ਹੈ। ਦੂਜੀ ਗੱਲ, ਕੀ ਜਥੇਦਾਰ ਸਾਹਿਬ ਇਹਨਾਂ ਨੂੰ ਮਾਫ ਕਰਨਗੇ ਜਾਂ ਸਜ਼ਾ ਲਾਉਣਗੇ? ਜੇ ਸਜ਼ਾ ਲਾਉਣਗੇ ਤਾਂ ਕਿਹੋ ਜਿਹੀ ਲਾਉਣਗੇ? ਕਿ ਕੱਲੀ ਹੈ ਤੇ ਸਿੱਖ ਪੰਥ ਦੇ ਵਿੱਚ ਸੇਵਾਵਾਂ ਇਸ ਤਰ੍ਹਾਂ ਨਹੀਂ ਰਹੀਆਂ ਵੀ ਜੋੜੇ ਸਾਫ਼ ਕਰੋ, ਪ੍ਰਸ਼ਾਦ ਕਰਾਓ, ਮਾਇਆ ਜਿਹੜੀ ਆ ਦਰਸ਼ਨੀ ਭੇਟਾ ਦਿਓ, ਤੇ ਨਾਲ ਇੰਨੇ ਦਿਨਾਂ ਵਾਸਤੇ ਜਿਹੜਾ ਨਿਮਾਣੇ ਸਿੱਖ ਬਣ ਕੇ ਤੁਸੀਂ ਹੈਗਾ ਆਪਦਾ ਹਿਰਦਾ ਵੀ ਅੰਦਰੋਂ ਵੀ ਤੇ ਬਾਹਰੋਂ ਵੀ ਇਹ ਪਵਿੱਤਰ ਕਰੋ, ਮਹਾਰਾਜ ਅਰਦਾਸ ਕਰੋ ਅਸੀਂ ਸਾਡੇ ਤੋਂ ਮਾੜੇ ਕੰਮ ਨਾ ਹੋਣ। ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਸੇਵਾਵਾਂ ਲੱਗਦੀਆਂ ਰਹੀਆਂ ਨੇ, ਪਰ ਇਹ ਆ ਵੀ ਜਿਹੜੇ ਗਲਤ ਗੁਨਾਹ ਤੇ ਗਲਤੀਆਂ, ਜਿਹੜੇ ਪਾਪ ਇਹਨਾਂ ਦੇ ਰਾਜ 'ਚ ਹੋਏ ਨੇ, ਇਹਨਾਂ ਦੇ ਦਰਮਿਆਨ, ਇਹਨਾਂ ਦੇ ਸਾਹਮਣੇ ਕਿਹੜੀ ਸਜ਼ਾ ਹੋਣੀ ਚਾਹੀਦੀ ਹੈ? ਕੀ ਕਿਤੇ ਉੱਥੇ ਕੋੜੇ ਮਾਰੇ ਜਾਣਗੇ? ਕਿਉਂਕਿ ਜਿੱਥੇ ਅਕਾਲੀ ਦਲ ਦਾ ਗ੍ਰਾਫ ਡਿੱਗਿਆ, ਅਕਾਲੀ ਦਲ ਤੇ ਇਲਜ਼ਾਮ ਆਏ ਵੀ ਤੁਸੀਂ ਪਰਿਵਾਰਵਾਦ ਪਿੱਛੇ ਤੁਸੀਂ ਇਹ ਵੇਖ ਲਓ ਵੀ ਜਿਉਂ ਆਪਾਂ ਜਮੇ ਬਾਦਲ ਹੀ ਵੇਣੇ, ਕੀ ਕੋਈ ਹੋਰ ਬੰਦਾ ਲਾਇਕ ਨਹੀਂ ਆ? 100 ਸਾਲ ਪਹਿਲਾਂ ਜਿਹੜੀ ਬਣੀ ਪਾਰਟੀ ਹੈ, ਕੋਈ ਇਕੱਲੇ ਬਾਦਲ ਦੇ ਟੱਬਰ ਨੂੰ ਪ੍ਰਧਾਨ ਬਣਾਉਣ ਵਾਸਤੇ ਬਣੀ ਸੀ ਵੀ ਇਕੱਲੇ ਇਹੀ ਹੋਣਗੇ, ਗਾਂ ਉਹਦਾ ਮੁੰਡਾ ਆ ਉਹ ਹੁਣ ਗੱਭਰੂ ਹੋ ਗਿਆ, ਦਾੜੀ ਦੂੜੀ ਮੁੱਛ ਫੁੱਟ ਪਈ ਆ, ਹੁਣ ਉਹ ਥਾਂ ਥਾਂ ਦੇ ਖਲੋਤਾ ਹੁੰਦਾ ਹੱਥ ਜੋੜ ਕੇ ਵੀ ਇਹੀ ਹੈ ਸਾਰੀ ਉਮਰ ਠੇਕਾ ਲਿਆ ਇਹਨਾਂ ਨੇ ਮਰਨ ਨੂੰ ਲੋਕਾਂ ਦੇ ਪੁੱਤ ਤੇ ਰਾਜ ਕਰਨ ਨੂੰ। ਇਹ ਵੀ ਕਿਉਂ? ਇਹ ਗੱਲ ਨੂੰ ਲੋਕ ਸਹਿ ਸੁਭਾਅ ਸਮਝਦੇ। ਹੁਣ ਜਥੇਦਾਰ ਸਾਹਿਬ ਵਾਸਤੇ ਗੱਲ ਹੈ, ਜੇ ਅਕਾਲੀ ਦਲ ਤੇ ਸਵਾਲ ਉੱਠਿਆ, ਅਕਾਲੀ ਦਲ ਦਾ ਗ੍ਰਾਫ ਡਿੱਗਿਆ, ਸ਼੍ਰੀ ਅਕਾਲ ਤਖਤ ਸਾਹਿਬ ਦਾ ਗ੍ਰਾਫ ਡਿੱਗਣ ਵਰਗਾ ਸ਼ਬਦ ਤੇ ਨਹੀਂ ਮੈਂ ਕਹਿ ਸਕਦਾ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਪਦਵੀ ਆ ਉਹਨਾਂ ਤੇ ਸਵਾਲ ਜਿਹੜੇ ਆ ਉਹ 2-2 ਟਕੇ ਦੇ ਡੇਰੇਦਾਰ ਜਿਹੜੇ ਨੇ ਰੰਗ ਬਰੰਗੇ ਚੋਲੇ ਪਾਉਣ ਵਾਲੇ ਉਹ ਵੀ ਖੜੇ ਕਰਦੇ ਰਹੇ ਨੇ, ਕਿਉਂਕਿ ਉੱਥੋਂ ਗਲਤੀਆਂ ਐਸੀਆਂ ਹੋਈਆਂ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਜਥੇਦਾਰ ਆ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਚਾਹੀਦਾ ਕੌਮ ਨੂੰ, ਤੇ ਕੌਮ ਦੇ ਕੋਲੇ ਉਹੋ ਜਿਹਾ ਜਥੇਦਾਰ ਜਾਪਦਾ ਨਹੀਂ ਹੈ। ਨਹੀਂ ਦੇਖੋ, ਇਹ ਜਾਪਣ ਵਾਲੀ ਜਿਹੜੀ ਗੱਲ ਹੈ ਨਾ ਬਾਬਾ ਜੀ, ਇਹ ਆਪਣੇ ਆਪ ਸਮੇਂ ਦੇ ਸੰਦਰਭ 'ਚ ਸਾਹਮਣੇ ਆਉਣੀ ਹੁੰਦੀ ਹੈ। ਹੁਣ ਪਿਛਲੇ ਜਿਹੜਾ ਹੈਗਾ 3 ਦਹਾਕਿਆਂ ਤੋਂ, 2 ਦਹਾਕਿਆਂ ਤੋਂ, ਇੱਕ ਤੇ 30-20 ਸਾਲਾਂ ਤੋਂ, 10 ਸਾਲਾਂ ਤੋਂ, 50 ਸਾਲਾਂ ਤੋਂ ਸਿੱਖ ਆਗੂ ਲੱਭ ਰਹੇ ਆ। ਜਦੋਂ ਉਹ 'ਚ ਥੋੜਾ ਜਿਹਾ ਕੋਈ ਬੰਦਾ ਯੋਗ ਜਿਹਾ ਦਿਸਦਾ ਨਾ, ਸਿੱਖ ਭੱਜ ਤੁਰਦੇ ਮਗਰ ਉਹਦੇ, ਜਾਨਾਂ ਤੱਕ ਵਾਰਦੇ ਆ। ਹੁਣ ਦੀਪ ਸਿੱਧੂ ਆ, ਦੀਪ ਸਿੱਧੂ ਦੀ ਨਾ ਤੇ ਜ਼ਿੰਦਗੀ ਦੇ ਵਿੱਚ ਪਿੱਛੇ ਕੋਈ ਪਿਛੋਕੜ 'ਚ ਸਿੱਖੀ ਆ, ਨਾ ਉਹਦੀ ਰਹਿਣੀ ਬਹਿਣੀ 'ਚ ਸਿੱਖੀ ਆ, ਨਾ ਉਹਦੇ ਰੂਪ 'ਚ ਸਿੱਖੀ, ਪਰ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਪੰਜਾਬ ਦੀ ਆਜ਼ਾਦੀ ਨੂੰ ਲੈ ਕੇ, ਸਾਡੀ ਹੋਂਦ ਨੂੰ ਲੈ ਕੇ, ਲੋਕਾਂ ਨੂੰ ਇੰਨਾ ਮਾਣ ਸਨਮਾਨ ਦਿੱਤਾ। ਚਲੋ ਉਹਦੀ ਜ਼ਿੰਦਗੀ ਜੇ ਰਹਿੰਦੀ, ਆਪਣੀਆਂ ਮੁਲਾਕਾਤਾਂ ਹੋਈਆਂ, ਤੁਹਾਡੀਆਂ ਹੋਈਆਂ, ਜੇ ਉਹਦੀ ਜ਼ਿੰਦਗੀ ਥੋੜਾ ਹੋਰ ਸਮਾਂ ਰਹਿੰਦੀ, ਉਹਨੇ ਕੇਸ ਵੀ ਰੱਖਣੇ ਸੀ, ਉਹਨੇ ਸਿੰਘ ਵੀ ਸੱਜਣਾ ਸੀ, ਅੰਮ੍ਰਿਤ ਵੀ ਛਕਣਾ ਸੀ। ਪਰ ਇੱਕ ਵੇਖੋ ਵੀ ਜਿਹੜਾ ਪੰਥ ਵੱਲ ਨੂੰ 2 ਕਦਮ ਵੀ ਤੁਰਦਾ, ਬੇਸ਼ੱਕ ਉਹ ਫਿਲਮੀ ਐਕਟਰ ਹੋਵੇ, ਉਹ ਗੱਲ ਕਰੇ ਸੀ ਪੰਥ ਦੀ, ਪੰਥ ਉਹਨੂੰ ਸਿਰ ਤੇ ਚੁੱਕ ਲੈਂਦਾ। ਠੀਕ ਹੈ ਨਾ? ਅਮਰਤਪਾਲ ਸਿੰਘ ਦੀ ਉਦਾਹਰਨ ਤੁਹਾਡੇ ਸਾਹਮਣੇ, ਇੱਕ ਟਰੱਕ ਚਲਾਉਣ ਵਾਲਾ ਬੰਦਾ ਜਿਹੜਾ ਅੱਜ ਪੰਜਾਬ ਦਾ ਹੀਰੋ ਬਣਿਆ ਹੋਇਆ, ਸਿੱਖਾਂ ਦਾ ਹੀਰੋ ਬਣਿਆ ਹੋਇਆ। ਕਿਉਂ? ਇਹ ਨਹੀਂ ਵੀ ਉਹਨੇ ਵੱਖਰਾ ਚਮਤਕਾਰ ਦਿੱਤਾ, ਕਿਸੇ ਚਮਤਕਾਰ ਕੀਤਾ, ਕਿਸੇ ਸਿਰ ਲਾਤਾ ਨਾ, ਉਹਨੇ ਘੱਟੋ ਘੱਟ 2 ਕਦਮ ਹੀ ਪੁੱਟੇ ਅਜੇ। ਉਹਨੇ ਦੱਸਿਆ ਵੀ ਸਾਡੀ ਹੋਂਦ ਦੀ ਲੜਾਈ ਆ, ਸਾਡੀ ਲੜਾਈ ਜਿਹੜੀ ਆ ਇਹ ਨਹੀਂ ਕਿ ਜਿਹੜੀਆਂ ਤੁਸੀਂ ਗਲੀਆਂ ਨਾਲੀਆਂ ਦੀ ਸਾਡੀ ਹੋ ਰਿਹਾ। ਤਾਂ ਇਹ ਆ ਵੀ ਜਥੇਦਾਰ ਸਾਹਿਬ ਵਾਸਤੇ ਇਤਿਹਾਸਕ ਜਿਹੜੀ ਹੈ ਇਸ ਵਕਤ ਸਿਚੁਏਸ਼ਨ ਆ, ਸਾਰੀ ਦੁਨੀਆ ਦੀਆਂ ਨਿਗਾਹਾਂ ਜਿਹੜੀਆਂ ਨੇ ਉਹ ਟਿੱਕੀਆਂ ਹੋਈਆਂ ਨੇ। ਦੁਨੀਆ ਦੇ ਸਿੱਖ ਇਹ ਚਾਹੁੰਦੇ ਸਾਡੀ ਜਿਹੜੀ ਆ ਰਵਾਇਤੀ ਪਾਰਟੀ, ਸਾਡੀ ਖੇਤਰੀ ਪਾਰਟੀ ਅਕਾਲੀ ਦਲ ਰਿਵਾਈਵ ਹੋਵੇ, ਪਰ ਉਹ ਹੋਵੇ ਕਿਵੇਂ? ਇਹ ਨਹੀਂਗਾ ਵੀ ਸੁਖਬੀਰ ਬਾਦਲ ਦੀ ਥਾਂ ਤੇ ਚੰਦੂ ਮਾਜਰਾ ਆ ਜੇ ਨਾ। ਉਹ ਚਾਹੁੰਦੇ ਪੰਜਾਬ ਦੇ ਉਹ ਬੰਦੇ ਅੱਗੇ ਲੱਗਣ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜਿਹੜੇ ਸਿਧਾਂਤ ਦੇ ਉੱਤੇ ਖਲੋਤੇ ਆ, ਜਿਨ੍ਹਾਂ ਦੇ ਪਰਿਵਾਰਾਂ ਨੇ ਜਾਨਾਂ ਮਾਰਤੀਆਂ। ਕਾਹਦੀ ਖਾਤਰ? ਪ੍ਰਧਾਨਗੀਆਂ ਖਾਤਰ ਥੋੜੀ ਮਾਰੀਆਂ। ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਸਤੇ ਇੱਕ ਇਤਿਹਾਸਕ ਘੜੀ ਆ। ਇੱਥੇ ਅਸੀਂ ਕਾਂਗਰਸੀਆਂ ਨਾਲ ਵੀ ਮੈਂ ਇੰਟਰਵਿਊਜ਼ ਕੀਤੀਆਂ ਆ, ਭਾਜਪਾ ਦੇ ਬੰਦਿਆਂ ਨਾਲ ਇੰਟਰਵਿਊ ਕੀਤੀਆਂ ਆ, ਸਾਰੇ ਪਤਾ ਕੀ ਚਾਹ ਰਹੇ ਆ? ਖੇਤਰੀ ਪਾਰਟੀ ਖਲੋਵੇ, ਉੱਠ ਖਲੋਵੇ। ਪਰ ਇਹ ਨਹੀਂ ਚਾਹ ਰਿਹਾ ਕੋਈ ਵੀ ਸੁਖਬੀਰ ਸਿੰਘ ਬਾਦਲ ਹੋਣੀ ਇਹੀ ਅੱਗੇ ਉਹਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਸਤੇ ਇਤਿਹਾਸਕ ਘੜੀ ਆ ਵੀ ਉਹਨਾਂ ਵਾਸਤੇ ਇਹ ਸਦਾ ਵਾਸਤੇ ਜਿਹੜਾ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਧਾਂਤ, ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਉਹ ਪ੍ਰਭੂ ਸੱਤਾ ਦਾ ਜਿਹੜਾ ਮਾਣ ਸਨਮਾਨ ਆ, ਜਿਹੜਾ ਪਿਛਲੇ 20-30 ਸਾਲਾਂ ਦੇ ਵਿੱਚ ਸੁੱਟਿਆ ਆ, ਅਕਾਲੀ ਦਲ ਬਾਦਲ ਨੇ ਸੁੱਟਿਆ, ਕੋਈ ਦੋ ਰਹਿ ਨਹੀਂ ਗੀ। ਜਿਹੜੇ ਬਾਦਲ ਦੇ ਰਾਜ ਦੇ ਵਿੱਚ ਸਿੱਖਾਂ ਦੇ ਕਤਲੇਆਮ ਹੋਏ, ਜਿਹੜੇ ਬਾਦਲ ਦੇ ਰਾਜ ਦੇ ਵਿੱਚ ਜਿਹੜਾ ਹੈਗਾ ਬਲਾਤਕਾਰੀ ਨੂੰ ਮਾਫੀਆਂ ਦਿੱਤੀਆਂ, ਜਿਹੜੇ ਬਾਦਲ ਦੇ ਉੱਤੇ ਇਹ ਇਲਜ਼ਾਮ ਲੱਗਦਾ ਵੀ ਇਹਨੇ ਨਰਕਧਾਰੀ ਸੌਦਾ ਸਾਹਿਬ ਨੂੰ ਆਪਦੀ ਗੱਡੀ 'ਚ ਬਿਠਾ ਕੇ ਜਿਹੜਾ ਹੈਗਾ ਉਹ ਦਿੱਲੀ ਛੱਡ ਕੇ ਆਂਦਾ, ਉਹਨੂੰ ਫਖਰੇ ਕੌਮ ਅਕਾਲ ਤਖਤ ਸਾਹਿਬ ਤੋਂ ਦੇ ਦੇਣਾ, ਤੇ ਲੋਕਾਂ ਨੇ ਪਿੱਠ ਕਰ ਲਈ ਅਕਾਲ ਤਖਤ ਸਾਹਿਬ ਵੱਲ। ਬਾਗੀ ਧੜਾ ਚੰਦੂ ਮਾਜਰਾ ਕਹਿੰਦਾ ਕਿ ਜੇ ਅਕਾਲੀ ਦਲ ਦਾ ਪ੍ਰਧਾਨ ਲਾਉਣਾ ਤਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਾ ਦਿਓ, ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਜਾਊਗੀ। ਪੰਜਾਬ ਦੇ ਲੋਕ ਉਹਨਾਂ ਮੁੱਦਿਆਂ ਦਾ ਕਰਕੇ ਅਕਾਲੀ ਦਲ ਦੇ ਨਾਲ ਫਿਰ ਮੁੜ ਤੋਂ ਜੁੜ ਜਾਣਗੇ ਜਿਵੇਂ ਪਹਿਲਾਂ ਜੁੜੇ ਹੋਏ ਸੀ। ਲੱਗਦਾ ਤਬਦੀਲੀ ਆ ਸਕਦੀ ਆ? ਨਹੀਂ, ਤਬਦੀਲੀ ਇਹ ਸ਼ਾਇਦ ਚੰਦੂ ਮਾਜਰਾ ਹੁਣ ਦੇਖੋ ਬਾਈ ਨੇਮ ਇਹ ਗੱਲ ਕਹਿ ਦੇਣੀ, ਇਹਦੇ ਪਿੱਛੇ ਕੋਈ ਰਮਜ ਹੋਣੀ। ਹਰਪ੍ਰੀਤ ਸਿੰਘ ਜਦੋਂ ਜਿਹੜਾ ਪਿਛਲੇ ਸਮਿਆਂ ਦੌਰਾਨ ਜਦੋਂ ਉਹ ਤੁਹਾਨੂੰ ਯਾਦ ਹੋਣਾ ਰਾਘਵ ਚੱਡੇ ਦੇ ਵਿਆਹ ਤੇ ਗਏ ਆ, ਉੱਥੇ ਸਾਰਾ ਅਕਾਲੀ ਦਲ ਉਹਨੂੰ ਗਾਲਾਂ ਕੱਢਦਾ, ਵੇਖੋ ਜੀ ਚੱਡੇ ਕੋਲ ਚੱਲ ਗਏ, ਚੱਡੇ ਕੋਲ ਚੱਲ ਗਏ। ਚਲੋ ਉਹ ਚੱਡੇ ਦੇ ਕੋਈ ਪਰਸਨਲੀ ਗਏ, ਹੁਣ ਆਪਾਂ ਪੱਤਰਕਾਰੀ ਕਰਦੇ ਆ, ਆਪਾਂ ਨੂੰ ਲੋਕ ਕਹਿੰਦੇ ਵੀ ਸਿੱਖਾਂ ਦੀ ਗੱਲ ਕਰਦੇ, ਪੰਜਾਬ ਦੀ ਗੱਲ ਕਰਦੇ, ਆਪਾਂ ਨੂੰ ਕੋਈ ਭਾਜਪਾ ਸਾਧ ਨੂੰ ਵਿਆਹ ਸ਼ਾਦੀ ਆਪਾਂ ਚੱਲ ਜਾਗੇ। ਜਥੇਦਾਰ ਸਾਹਿਬ ਦਾ ਉੱਥੇ ਜਾਣਾ ਉਹ ਬੜਾ ਖਾਸ ਸੀਗਾ। ਹੁਣ ਉਹਦੇ ਪਿੱਛੇ ਕੀ ਮਾਇਨੇ ਸੀਗੇ ਇਹ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗਣੇ ਆ। ਪਰ ਅਕਾਲੀ ਦਲ ਨੇ ਸਭ ਤੋਂ ਵੱਧ ਵਿਰੋਧਤਾ ਕੀਤੀ ਵੀ ਜਥੇਦਾਰ ਜੀ ਵੇਖੋ ਸਾਡੇ ਕਿਸੇ ਦੇ ਸਿੱਖਾਂ ਦੇ ਜਿਹੜੇ ਆ ਕਈ ਦੁੱਖ ਸੁੱਖ ਹੁੰਦੇ ਉੱਥੇ ਤਾਂ ਆਉਂਦੇ ਨਹੀਂ, ਚੱਡੇ ਦੇ ਵਿਆਹ ਤੇ ਚੱਲ ਗਏ, ਇਹ ਬਦਲਾਵ ਦਿੱਤਾ। ਇੱਥੋਂ ਤੱਕ ਵਿਰੋਧ ਹੋਈ ਵੀ ਜਥੇਦਾਰ ਸਾਹਿਬ ਦੀ ਬਦਲੀ ਅਚਨਚੇਤ। ਹਰਪ੍ਰੀਤ ਸਿੰਘ ਨੇ ਕੋਈ ਵੱਡਾ ਕੌਮੀ ਗੁਨਾਹ ਨਹੀਂ ਕੀਤਾ, ਕੋਈ ਵੱਡਾ ਕੌਮੀ ਗਲਤ ਫੈਸਲਾ ਨਹੀਂ ਕੀਤਾ, ਕਿਉਂ ਬਦਲਾਇਆ ਗਿਆ? ਉਹ ਇਹੀ ਵਜ੍ਹਾ ਸੀ, ਇਹੀ ਕਾਰਨ ਸੀ ਵੀ ਉਹਨਾਂ ਨੇ ਇਹ ਕਹਿਤਾ ਸੀ, ਵਲਟੋਏ ਨੇ ਕਿਹਾ ਸਭ ਤੋਂ ਵੱਧ ਰੌਲਾ ਪਿਆ ਵੀ ਜਥੇਦਾਰ ਹਰਪ੍ਰੀਤ ਜੀ ਚੱਡੇ ਦੇ ਵਿਆਹ ਤੇ ਚੱਲ ਗਿਆ ਆ ਬਲਾ ਬਲਾ। ਉਹ ਕਹਿੰਦੇ ਐਂ ਕਰੋ ਜੀ, ਇਹ ਬੜਾ ਲਾਇਕ ਬੰਦਾ ਵਲਟੋਆ, ਬੜਾ ਬਹਾਦਰ ਹੈ, ਇਹਨੂੰ ਪ੍ਰਧਾਨ ਬਣਾ ਦਿਓ, ਇਹਨੂੰ ਬਣਾ ਦਿਓ ਜਥੇਦਾਰ। ਇੱਕ ਉਹਨਾਂ ਦਾ ਤੰਜ ਸੀਗਾ ਵੀ ਇਹ ਬਹੁਤ ਬਹਾਦਰ ਆਪਾਂ ਨੂੰ ਪਤਾ ਹੀ ਹੱਥ ਖੜੇ ਕਰਕੇ ਨਿਕਲਣ ਵਾਲੇ ਕਿੰਨੇ ਗਿਆ। ਮਤਲਬ ਇਹ ਜਥੇਦਾਰ ਸਾਹਿਬ ਵਾਸਤੇ ਜਿਹੜੀ ਬੜੀ ਖਾਸ ਗੱਲ ਆ ਵੀ ਜਿਹੜਾ ਨਾਮ ਲੈ ਕੇ ਉਹਨਾਂ ਦੀ ਗੱਲ ਕਹੀ ਜਾ ਰਹੀ ਆ ਵੀ ਕਿਤੇ ਨਾ ਕਿਤੇ ਕੋਈ ਇੱਕ ਤਾਂ ਪਲਾਨ ਉਹਦਾ ਸਾਹਮਣੇ
ਇੱਕ ਪਿੱਛੇ ਵੀ ਹੁੰਦਾ, ਪਹਿਲਾਂ ਪੈਨਸਲ ਨਾਲ ਚੀਜ਼ ਵਾਹੀ ਜਾਂਦੀ ਹੈ, ਫਿਰ ਰੰਗ ਭਰੇ ਜਾਂਦੇ ਆ, ਕਿਤੇ ਪੈਨਸਲ ਨਾਲ ਵਾਹਿਆ ਤਾਂ ਨਹੀਂ ਹੋਇਆ। ਚਲੋ ਇਹਨਾਂ ਨਾਲ ਤਾਂ ਚੰਗੇ ਹੀ ਹੋਣਗੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜਿੰਨੇ ਇਹ ਚੰਦੂ ਮਾਜਰੇ, ਚੀਮੇ, ਸੁਖਬੀਰ, ਸਾਰੇ ਅਜਨਾਲਾ, ਫਲਾਣਾ ਸਾਰਿਆਂ ਨਾਲੋਂ ਰੰਗ ਉਹਨਾਂ ਚੰਗੇ ਹੋਣਗੇ, ਕਿਉਂਕਿ ਹੁਣ ਤੱਕ ਜਿੰਨਾ ਕੁ ਰੂਪ ਉਹਨਾਂ ਦਾ ਕੌਮ ਨੇ ਦੇਖਿਆ, ਬਾਣੀ ਪੜ੍ਹਨ ਵਾਲੇ ਨੇ, ਪੰਥ ਦੀ ਗੱਲ ਕਰਦੇ ਆ, ਜਦੋਂ ਜਿਹੜਾ ਹੈਗਾ ਹਿੰਦੂ ਰਾਸ਼ਟਰ ਦੀ ਗੱਲ ਜਿਹੜੀ ਹੈ ਦੂਜੀ ਪਾਰਟੀ ਨੇ ਕੀਤੀ, ਸਿੱਖ ਉਹਨਾਂ ਨੇ ਵੀ ਕਿਹਾ ਵੀ ਜੇ ਕੋਈ ਦੇ ਦੂਗਾ ਤੇ ਖਾਲਿਸਤਾਨ ਲੈ ਲਓ, ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਵੀ ਕੀਤੀ ਹੈ, ਠੋਕ ਕੇ ਕੀਤੀ ਆ। ਇੱਥੋਂ ਲੱਗਦਾ ਵੀ ਇਹਨਾਂ ਨੂੰ ਚੰਗੇ ਹੋਣਗੇ, ਪਰ ਇਹ ਅੱਜ ਤੱਕ ਹੋਇਆ ਨਹੀਂ ਕਿ ਵੀ ਜਿਹੜਾ ਅਕਾਲੀ ਦਲ ਦਾ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਉਹੀ ਸਿੱਖਾਂ ਦੀ ਸਰਵਉੱਚ ਸਿਆਸੀ ਪਾਰਟੀ ਜਿਹੜੀ ਹੈ ਜਾਂ ਸਿਆਸੀ ਪਾਰਟੀ ਅਕਾਲੀ ਦਲ ਉਹਦੀ ਅਗਵਾਈ ਕਰੇ, ਕਿਉਂਕਿ ਸਿਆਸੀ ਪਾਰਟੀ ਨੂੰ ਸਾਰੇ ਜਿਹੜੇ ਹੁੰਦੇ ਆ ਸਮਾਜ ਦੇ ਵਿੱਚ ਮਾੜੇ ਚੰਗੇ ਕੰਮ ਜਿਹੜੇ ਆ ਉਹਨਾਂ ਦੇ ਵਿੱਚ ਕਈ ਵਾਰੀ ਸ਼ਮੂਲੀਅਤ ਕਰਨੀ ਪੈਂਦੀ ਹੈ। ਔਰ ਅਗਲੀ ਗੱਲ, ਜਿਹੜਾ ਭਾਰਤ ਦਾ ਸੰਵਿਧਾਨ ਆ ਜਿਹੜਾ ਸਿੱਖਾਂ ਨੂੰ ਵੱਖਰੀ ਹੋਂਦ ਹਸਤੀ ਨਹੀਂ ਮੰਨਦਾ, ਫਿਰ ਤਾਂ ਜਥੇਦਾਰ ਸਾਹਿਬ ਵੀ ਉਹ ਸੰਵਿਧਾਨ ਦੇ ਅਧੀਨ ਆਪਦਾ ਸੁਨੇਹਾ ਦੇ ਕੇ ਤੇ ਕਹਿਣਗੇ ਹਾਂਜੀ ਮੈਂ ਪ੍ਰਧਾਨ ਬਣ ਗਿਆ, ਜਦੋਂ ਚੋਣਾਂ ਲੜਨੀਆਂ ਪੈਣਗੀਆਂ ਤਾਂ ਜਥੇਦਾਰ ਸਾਹਿਬ ਨੂੰ ਮੇਰੇ ਖਿਆਲ 'ਚ ਕਿਸੇ ਸਿਆਸੀ ਪਾਰਟੀ ਦਾ ਨੁਮਾਇੰਦਾ ਜਾਂ ਅਗਵਾਈ ਨਹੀਂ ਕਰਨੀ ਚਾਹੀਦੀ। ਉਹਨਾਂ ਦੀ ਜਿਹੜੀ ਹੋਂਦ ਹਸਤੀ ਰੁਤਬਾ ਆ ਉਹ ਆ ਜਿਹੜਾ ਉਸ ਵਕਤ ਜਦੋਂ ਕਹਿੰਦੇ ਕੋਈ ਥੜਾ ਨਹੀਂ ਬਣਾ ਸਕਦਾ, ਕੋਈ ਪੰਥ ਨਿਸ਼ਾਨ ਨਹੀਂ ਚਲਾ ਸਕਦਾ, ਕੋਈ ਹੱਥ ਤੇ ਨਹੀਂ ਚੜ੍ਹ ਸਕਦਾ, ਉਹ ਰੁਤਬੇ ਤੇ ਉਹਨਾਂ ਨੂੰ ਉਹ ਪਛਾਣਨਾ ਚਾਹੀਦਾ। ਲੱਖਾਂ ਅਕਾਲੀ ਦਲ ਕੁਰਬਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੇ ਸਾਹਮਣੇ। ਦੀਪ ਸਿੱਧੂ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਨੌਜਵਾਨ ਭਾਈ ਅਮਰਤਪਾਲ ਸਿੰਘ ਖੰਡੇ ਬਾਟੇ ਦੀ ਪੌਲ ਲੈ ਕੇ ਸਿੰਘ ਸੱਜਦੇ ਆ, ਵਹੀਰ ਚਲਾਉਂਦੇ ਆ, ਨਸ਼ੇ ਦੇ ਮਸਲੇ ਦੇ ਉੱਪਰ ਬਹੁਤ ਵੱਡਾ ਕਾਰਜ ਕਰਦੇ ਨਜ਼ਰ ਆਉਂਦੇ, ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ NSA ਦਾ ਸਾਹਮਣਾ ਕਰਨਾ ਪੈਂਦਾ, ਤੇ ਇਸ ਚੀਜ਼ ਦੇ ਮੱਦੇ ਨਜ਼ਰ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਹੇਜ ਜਾਗਦਾ ਹੈ। ਪਰ ਇਲੈਕਸ਼ਨ ਦੇ ਸਮੇਂ ਦੇ ਦਰਮਿਆਨ ਸਭ ਤੋਂ ਵਧੇਰੇ ਅਕਾਲੀ ਦਲ ਦੇ ਵੱਲੋਂ ਵਿਰੋਧ ਕੀਤਾ ਜਾਂਦਾ, ਏਜੰਸੀਆਂ ਦਾ ਬੰਦਾ ਕਿਹਾ ਜਾਂਦਾ, ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਹੀ ਉਹਨਾਂ ਦਾ ਪੱਖ ਪੂਰਿਆ ਜਾਂਦਾ ਹੈ। ਫਿਰ ਕੀ ਮੰਨਿਆ ਜਾਵੇ ਕਿ ਅਕਾਲੀ ਦਲ ਦੇ ਦੋਹਰੇ ਮਾਪਦੰਡ ਹੈ? ਨਹੀਂ ਦੋਹਰੇ ਨਹੀਂ, ਚੌਰੇ ਹੋ ਗਏ ਆ। ਚੌਰੇ ਤੋਂ ਵੀ ਇਹ 5-6 ਪਰਤਾਂ ਹੋ ਗਈਆਂ। ਇਹ ਤਾਂ ਜਦੋਂ ਅਮਰਤਪਾਲ ਸਿੰਘ ਪੰਜਾਬ 'ਚ ਆਇਆ ਉਦੋਂ ਸਭ ਤੋਂ ਵੱਧ ਵਿਰੋਧ ਤਾਂ ਹਰਸਿਮਰਤ ਬਾਦਲ ਨੇ, ਜਿਹੜੇ ਪੰਜਾਬੀ ਵੀ ਬੜੀ ਅਜੀਬ ਜੀ ਬੋਲਦੇ ਨੇ, ਇਹ ਆਇਆ ਹੈ ਇਹਨੂੰ ਪਕੜੋ, ਇਹ ਕੀ ਕਰ ਰਿਹਾ। ਜਿਹੜਾ ਆਪਣਾ ਦੂਜਾ ਹੈਗਾ ਮਜੀਠੀਆ, ਇਹ ਵੀ ਕਹਿੰਦਾ ਸੀ, ਕਹਿੰਦਾ 10 ਮੰਡਾ ਦੇ ਦਿਓ ਅਸੀਂ ਬੰਦੇ ਦੇ ਪੁੱਤ ਬਣਾ ਦਾਂਗੇ, ਇਹ ਗੱਲ ਕਹਿ ਰਹੇ ਸੀ ਨਾ ਮੁੰਡਿਆਂ ਵਾਸਤੇ, ਸਾਰਿਆਂ ਵਾਸਤੇ। ਹਾਲਾਂਕਿ ਚਲੋ ਅਮਰਤਪਾਲ ਸਿੰਘ ਦਾ ਪਰਿਵਾਰਕ ਪਿਛੋਕੜ ਓਡਾ ਵੱਡਾ ਕੁਰਬਾਨੀ ਵਾਲਾ ਨਹੀਂ ਹੈ ਜਿੱਦਾਂ ਉਸ ਲਹਿਰ ਦੇ ਵਿੱਚ ਚੱਲਣ ਵਾਲੇ ਕੁਲਵੰਤ ਸਿੰਘ ਰੌਕੇ, ਜਿਹੜੇ ਸ਼ਹੀਦ ਭਾਈ ਚੜ੍ਹ ਸਿੰਘ ਰੌਕੇ ਦੇ ਪੁੱਤ ਆ। ਪੱਪਲਪ੍ਰੀਤ ਸਿੰਘ ਦੀ ਜਿਹੜੀ ਹੈਗੀ ਬੜੀ ਘਾਲਣਾ ਆ, 20 ਸਾਲ ਤੋਂ ਪੰਥ ਦੀ ਜਿਹੜੀ ਹੈਗੀ ਆ ਸ਼ਹੀਦ ਪਰਿਵਾਰਾਂ ਨਾਲ ਵਿਚਰ ਰਹੇ ਨੇ। ਹੋਰ ਨੇ ਅਮਰਤਪਾਲ ਸਿੰਘ ਛੰਦੜਾ ਆ, ਜਿਹੜਾ ਸ਼ਹੀਦ ਭਾਈ ਰਿਸ਼ਪਾਲ ਸਿੰਘ ਛੰਦੜਾ ਦਾ ਪੁੱਤ ਆ। ਹੋਰ ਵੀ ਕੀ ਸ਼ਹੀਦਾਂ ਦੇ ਜਿਹੜੇ ਪੁੱਤ ਆ, ਭਤੀਜੇ ਆ, ਉਹ ਇਸ ਲਹਿਰ ਦੇ ਵਿੱਚ ਸੀਗੇ। ਤਾਂ ਮਜੀਠੀਆ ਕਹਿ ਰਿਹਾ ਬੰਦੇ ਦੇ ਪੁੱਤ ਬਣਾ ਦਾਂਗੇ, ਵਿਰੋਧ ਖਲੋਤੇ। ਫਿਰ ਜਦੋਂ ਅਮਰਤਪਾਲ ਸਿੰਘ ਫੜਿਆ ਗਿਆ, ਅਕਾਲੀ ਦਲ ਰੋਵੇ ਜੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਜਿਹੜਾ ਉੱਥੇ ਜਾ ਰਿਹਾ, ਸਾਰੇ ਕਹਿੰਦੇ ਛੱਡੋ ਜੀ ਮੁੰਡੇ ਬੜੇ ਗਲਤ ਫੜ ਲਏ ਆ, ਪਾਸਾ ਪਲਟਿਆ। ਫਿਰ ਜਦੋਂ ਅਮਰਤਪਾਲ ਦਾ ਪਰਿਵਾਰ ਕਹਿੰਦਾ ਅਸੀਂ ਇਲੈਕਸ਼ਨ ਲੜਾਵਾਂਗੇ, ਫਿਰ ਕਹਿੰਦੇ ਜੀ ਮਾੜਾ ਹੈ ਤਾਂ RSS ਨੇ ਇਲੈਕਸ਼ਨ ਲੜਾਉਣੀ ਆ, 3 ਪਾਸੇ ਪਲਟੇ। ਚੌਥੀ ਵਾਰੀ ਉਹ ਜਿੱਤ ਗਿਆ, ਚਲੋ ਇਹਨੇ ਕਿਹਾ ਵੀ ਹੁਣ ਬੰਦਾ ਤਾਂ ਜਿੱਤ ਗਿਆ ਜਿੱਤਣ ਵਾਲਾ, ਹੁਣ ਫਿਰ ਮਦਦ ਕਰ ਦਿਓ, ਨਹੀਂ ਜੀ ਬੰਦਾ ਬਾਹਰ ਕੱਢੋ ਜਿਹਨੂੰ ਸਹੁੰ ਨਹੀਂ ਖਵਾਉਂਦੇ। ਹਰਸਿਮਰਤ ਬਾਦਲ ਲੋਕ ਸਭਾ 'ਚ ਕਹਿ ਰਹੀ ਹੈ ਜੀ ਉਹਨੂੰ ਸਹੁੰ ਚੁਕਾਓ ਜੀ, ਬੜਾ ਧੱਕਾ ਹੋ ਰਿਹਾ। ਚੌਥੀ ਪਰਤ ਉਹਨੇ ਸਹੁੰ ਚੁੱਕ ਲਈ, ਉਹਨੇ ਪਰਿਵਾਰ ਨੇ ਕਹਿੰਦਾ ਜੀ SGPC ਦੀ ਤਿਆਰੀ ਕਰੋ। ਹੁਣ 5ਵੀਂ ਪਰਤਾਂ ਦੀ ਇਹਨਾਂ ਦੀ ਇਹ ਆ ਵੀ SGPC ਅਮਰਤਪਾਲ ਕਿਵੇਂ ਲੜ ਸਕਦਾ ਬਾਈ, ਕਿਉਂ ਨਹੀਂ ਲੜ ਸਕਦਾ? ਵੀ ਤੁਹਾਡੇ ਕਿਤੇ ਵੱਖਰੇ ਸਿੰਘ ਲੱਗੇ ਹੋਏ, ਹਰ ਸਿੱਖ ਨੂੰ ਅਧਿਕਾਰ ਹੈ। ਮਤਲਬ ਇਹਨਾਂ ਨੇ 5-6 ਵਾਰ ਸਟੈਂਡ ਬਦਲਿਆ। ਕਹਿੰਦੇ ਹੁੰਦੇ ਵੀ ਉਹ ਇੱਕ ਗੱਲ ਜੀ, ਕਹਿੰਦੇ ਵੀ ਸਾਈਕਲ ਦਾ ਵੀ ਸਟੈਂਡ ਹੁੰਦਾ, ਇਹਨਾਂ ਦਾ ਤੇ ਸਾਈਕਲ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਮੇਰੇ ਖਿਆਲ 'ਚ ਇਦਾਂ ਦੇ ਬੰਦੇ ਦਾ ਕੋਈ ਸਟੈਂਡ ਨਹੀਂ ਹੈ, ਤੇ ਪੰਜਾਬ ਦੇ ਬੰਦੇ ਇਹਨਾਂ ਨੂੰ ਸਮਝਦੇ ਆ। ਹੁਣ ਜਿੰਨੀਆਂ ਮਰਜ਼ੀ ਮੇਰੇ ਖਿਆਲ 'ਚ ਲੂੰਬੜ ਚਾਲਾਂ ਖੇਡ ਲੈਣ, ਅਕਾਲੀ ਦਲ ਨੂੰ ਜੇ ਸਰਵਾਈਵ ਕਰਨਾ, ਜੇ ਅਕਾਲੀ ਦਲ ਨੂੰ ਮਤਲਬ ਬਾਕੀ ਸਿਆਸੀ ਪਾਰਟੀਆਂ ਦੇ ਹਾਣ ਦਾ, ਜਾਂ ਜਿਹੜੀ ਐਤਕੀ ਹਾਲਤ ਚੋਣਾਂ 'ਚ ਹੋਈ ਆ, ਇਹ ਤਾਂ ਕਹਿੰਦੇ ਜੀ 13 ਸੀਟਾਂ ਜਿੱਤ ਜਾਣਗੇ। ਇਹਨਾਂ ਦਾ ਮੁਕਾਬਲਾ ਭਾਜਪਾ ਨਾਲ ਕੀ ਰਿਹਾ, ਚੌਥੇ ਤੇ 5ਵੇਂ ਨੰਬਰ ਤੇ ਕੌਣ ਆਊਗਾ ਜੇ ਇਹਨਾਂ ਨੇ ਆਪਦੇ ਆਪ ਨੂੰ ਭਾਈ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ। ਜਿੰਨੇ 20-30 ਸਾਲ ਇਹਨਾਂ ਨੇ ਮਾੜੇ ਕੰਮ ਕਰਕੇ ਆਪਦੇ ਆਪ ਨੂੰ ਥੱਲੇ ਸੁੱਟਿਆ, ਉਹਨੇ ਘੱਟੋ ਘੱਟ ਮਿਲਦਾ 10 ਸਾਲ ਚੰਗੇ ਕੰਮ ਕਰਕੇ ਕੁਰਬਾਨੀਆਂ ਦੇ ਕੇ ਤਾਂ ਲਿਜਾਣਾ ਪਊਗਾ, ਤਾਂ ਲੋਕ ਯਕੀਨ ਕਰਨਗੇ। ਐਦਾਂ ਹੀ ਚੀਚੀ ਨੂੰ ਜਿਹੜਾ ਸੂਈ ਲਾ ਕੇ ਕਿਸੇ ਨੇ ਯਕੀਨ ਨਹੀਂ ਕਰਨਾ, ਇਹ ਅਸੀਂ ਸਮਝ ਚੁੱਕੇ। ਬਹੁਤ ਸਾਰੇ ਲੋਕਾਂ ਦੇ ਸਵਾਲ ਹੁੰਦੇ, ਕਹਿੰਦੇ ਜਿਵੇਂ ਸਿੱਕੇ ਦੇ 2 ਪਹਿਲੂ ਹੁੰਦੇ ਆ, ਤੇ ਇਸੇ ਤਰ੍ਹਾਂ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਜਿਹੜੀਆਂ ਪੰਥਕ ਜਾਂ ਆਪਣੇ ਧਰਮਾਂ ਦੇ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਧਿਰਾਂ ਮੰਨੀਆਂ ਜਾਂਦੀਆਂ ਨੇ, ਉਹਨਾਂ ਦੇ ਕੋਲ ਵਿਚਰਦਿਆਂ ਸਮੇਂ ਬਹੁਤ ਸਾਰੀਆਂ ਗਲਤੀਆਂ ਵੀ ਹੋ ਜਾਂਦੀਆਂ, ਤੇ ਉਹਨਾਂ ਗਲਤੀਆਂ ਨੂੰ ਬਖਸ਼ਾਇਆ ਵੀ ਜਾ ਸਕਦਾ ਹੈ। ਤੇ ਉਹਨਾਂ ਦੇ ਵਿੱਚ ਜਿਹੜੀਆਂ ਪਿਛਲੇ ਸਮੇਂ ਦੇ ਦਰਮਿਆਨ ਵੱਡੀਆਂ ਭੁੱਲਾਂ ਹੋਈਆਂ, ਉਹਨਾਂ ਦੇ ਵਿੱਚ ਸੋਧਾਂ ਕਰਕੇ ਫਿਰ ਉਹਨਾਂ ਲੀਹਾਂ ਦੇ ਉੱਪਰ ਜਾ ਸਕਦਾ ਹੈ। ਜੇ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਫਿਰ ਕੀ ਲੱਗਦਾ ਕਿ ਤੁਹਾਡੇ ਅਨੁਸਾਰ ਅਕਾਲੀ ਦਲ ਦਾ ਪ੍ਰਧਾਨ ਬਦਲਣ ਦੀ ਜ਼ਰੂਰਤ ਜਾਪਦੀ ਹੈ, ਜਾਂ ਸਮੁੱਚਾ ਢਾਂਚਾ ਭੰਗ ਕਰਕੇ ਨਵੀਂ ਤਬਦੀਲੀ ਦੀ ਕੋਈ ਲੋੜ ਜਾਪਦੀ ਆ? ਜੀ ਵੇਖੋ, ਅਸੀਂ ਨਾ ਪਿਛਲੇ ਦਿਨੀ SGPC ਦੇ ਮੈਂਬਰਾਂ ਨਾਲ ਵੀ ਗੱਲ ਕੀਤੀ, ਪੰਜੋਲੀ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਵੀ NSA ਭੁਗਤੀ ਆ। ਜਾਂ ਜਿੰਨਾ ਕਿਸੇ ਇਤਿਹਾਸ ਵੇਨੇ ਆ, ਜੇ ਤਾਂ ਹੋਵੇ 1-2 ਚੀਜ਼ਾਂ ਖਰਾਬ, ਹਨਾ, 1-2 ਚੀਜ਼ਾਂ ਖਰਾਬ ਹੋਣ ਬੰਦਾ ਕੱਢ ਦਿੰਦਾ, ਹੁਣ ਸਾਰੀਆਂ ਹੀ ਖਰਾਬ ਨੇ। ਖਾਸ ਕਰਕੇ ਵੱਡੀ ਗੱਲ ਉਹ ਆ ਜੇ ਤਾਂ ਹੁਣ ਕੋਈ ਸਿਆਸੀ ਫੈਸਲੇ ਪਿਛਲੇ ਸਮੇਂ ਦੇ ਵਿੱਚ ਕੋਈ ਮਾੜਾ ਮੋਟਾ ਕਿਸੇ ਨੂੰ ਟਿਕਟ ਦਿੱਤੀ, ਕਿਸੇ ਨੂੰ ਨਹੀਂ ਦਿੱਤੀ, ਜਾਂ ਮਾੜਾ ਮੋਟਾ ਮਾਇਆ ਮੋਇਆ ਦਾ ਚੱਕਰ ਹੋਵੇ, ਬਿਜ਼ਨਸ ਦਾ ਚੱਕਰ ਹੋਵੇ, ਫਿਰ ਆਪਾਂ ਕਹਿ ਸਕਦੇ ਚਲੋ ਯਾਰ ਕੁਝ ਬੰਦੇ ਚੰਗੇ ਸੀਗੇ। ਪਰ ਜਦੋਂ ਗੁਨਾਹ ਹੋਏ, ਬੇਅਦਬੀ ਮਾਮਲੇ ਦੀ ਏਡੀ ਵੱਡੀ ਗੱਲ ਆ, ਸਮੇਤ ਸੈਣੀ ਨੂੰ ਲਾਉਣਾ ਏਡੀ ਵੱਡੀ ਗੱਲ ਆ ਜੀ। ਕੌਂਕੇ ਸਾਹਿਬ ਉਹਨਾਂ ਦੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਮਤਲਬ ਉਹਨਾਂ ਦੇ ਹੱਕ 'ਚ ਖਲੋਤਾ ਜਿਹੜਾ ਅਕਾਲੀ ਦਲ ਸਾਰਾ ਟੋਲਾ ਹੀ ਖਲੋਤਾ ਸੀ ਨਾ, ਤਾਂ ਹੁਣ ਅਸੀਂ ਕਿੰਨਾਂ ਨੂੰ ਕਹਿ ਦਾਂਗੇ ਵੀ ਹੁਣ ਇਹ ਕਹਿ ਰਹੇ ਜੀ ਅਸੀਂ ਅੰਦਰ ਬੋਲੇ ਸੀਗੇ। ਅੰਦਰ ਦਾ ਕੀ ਸਬੂਤ ਆ ਬਈ? ਕੱਲ ਨੂੰ ਤੇ ਸੁਖਬੀਰ ਬਾਦਲ ਕਹੂਗਾ ਮੈਂ ਵੀ ਅੰਦਰ ਬੋਲਦਾ ਸੀ, ਮੇਰੀ ਸੁਣਦੇ ਨਹੀਂ ਸੀ।
ਫਿਰ ਤਾਂ ਬਸ ਤੁਸੀਂ ਸਲਾਗੋਗੇ ਤੇ ਬਾਕੀ ਜਿਹੜੇ ਰੌਲਾ ਪਾਉਂਦੇ ਸੀ ਕਮਲੇ ਹੀ ਸੀਗੇ। ਤਾਂ ਇਹਦੇ ਵਾਸਤੇ ਜਿਹੜੀ ਹੈਗੀ ਆ ਕੁਝ ਵੱਡਾ ਵਿਚਾਰ ਕਰਕੇ, ਕਿਉਂਕਿ ਕਾਲੀ ਨਹੀਂ ਕਰਨੀ ਚਾਹੀਦੀ। ਜਥੇਦਾਰ ਸਾਹਿਬ ਨੂੰ ਚਾਹੀਦਾ ਕੋਈ ਨਾ ਕੋਈ ਘੱਟੋ ਘੱਟ ਇਹਨਾਂ ਦਾ ਜਿਹੜਾ ਹੈਗਾ ਕੋਈ ਵਿਧੀ ਵਿਧਾਨ ਬਣਾ ਕੇ ਸਿੱਖਾਂ ਦੀ ਜਿਹੜੀ ਉਹ ਪਾਰਟੀ ਜਿਹੜੀ ਹੋਣ ਦਾ ਸੀ ਅੱਜ ਤੋਂ 1 ਸਦੀ ਪਹਿਲਾਂ, ਹੁਣ ਤੇ ਲੋਕਤੰਤਰ ਹੈ, ਇਹ ਤੋਂ ਵੱਖਰਾ ਤਾਂ ਕੁਝ ਚੱਲ ਨਹੀਂ ਸਕਦਾ। ਤਕਰੀਬਨ ਵੋਟਾਂ ਰਾਹੀਂ ਚੁਣਿਆ ਜਾਣਾ। ਤੇ ਜੇ ਤੇ ਸਿੱਖਾਂ ਕੋਲ ਏਡੀ ਵੱਡੀ ਤਾਕਤ ਹੋਵੇ, ਉਹ ਕਹਿਣ ਵੀ ਸਾਡਾ ਇਸ ਕੰਮ 'ਚ ਯਕੀਨ ਨਹੀਂਗਾ, ਅਸੀਂ ਚੁਣਾਂਗੇ ਬੰਦੇ ਆਪਦੇ, ਗੁਰੂ ਦੀ ਝੂਰੀ 'ਚ 5 ਸਿੰਘਾਂ ਦੀਆਂ ਪਰਚੀਆਂ ਪਾ ਲੈਣ। ਵੇਖ ਲਓ ਕਿਹੜਾ ਜਿਹੜਾ ਸਿੱਖੀ ਸਿਧਾਂਤ ਤੇ ਪਰਪੱਕ ਹੈਗਾ ਆ। ਇਹ ਨਹੀਂ ਵੀ ਜਿਹੜਾ ਹੁਣ ਵੇਖੋ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਰਹੇ ਆ ਇਤਿਹਾਸ ਦੇ ਵਿੱਚ, ਉਹ 3-3 ਫੁੱਟੀਆਂ ਮੋਹਨ ਸਿੰਘ ਤੋੜੋ ਨਹੀਂ 3.5 ਫੁੱਟੀ ਸ਼੍ਰੀ ਸਾਹਿਬ ਹੱਥ 'ਚ ਫੜ ਕੇ ਅਗਵਾਈ ਕਰਦੇ ਰਹੇ ਆ। ਤੇ ਬਾਦਲ ਸੁਖਬੀਰ ਦੇ ਤੇ ਸ਼ਾਇਦ ਥੱਲੋਂ ਦੀ ਪਤਾ ਨਹੀਂ ਪਾਈ ਕਿ ਨਹੀਂ ਪਾਈ। ਠੀਕ ਹੈ ਨਾ, ਇਹ ਗੱਲਾਂ ਨਿੱਕੀਆਂ ਨਹੀਂ ਆ ਕਹਿਣ ਨੂੰ, ਇਹ ਅਸੀਂ ਸਿਆਸੀ ਟਿੱਪਣੀਆਂ ਕਹਿ ਸਕਦੇ ਜਾਂ ਹਾਸੂ ਹੀ ਨਹੀਂ ਗੱਲਾਂ ਵੀ ਆ, ਪਰ ਇਹਦੇ ਪਿੱਛੇ ਜਿਹੜਾ ਸਾਡਾ ਇਤਿਹਾਸ ਖਲੋਤਾ। ਜੇ ਅੱਜ ਪੰਜਾਬ ਦੀ ਜਿਹੜੀ ਅਗਵਾਈ ਕਰਨ ਦੀ ਲੋੜ ਆ, ਉਹ ਸਿੱਖੀ ਸਿਧਾਂਤ ਦੇ ਹਾਣ ਦੇ ਬੰਦੇ ਹੀ ਕਰ ਸਕਦੇ ਆ। ਕੋਈ ਜਿਹੜਾ ਹੈਗਾ ਹੋਲੀਆਂ ਦੇ ਵਿੱਚ ਨੰਗੇ ਸਿਰ ਜਿਹੜਾ ਹੁਰਲੋ ਕਰਨ ਵਾਲੇ ਬੰਦੇ ਜਿਹੜੇ ਆ, ਜਾਂ ਰਾਜ ਦੇ ਸਮੇਂ ਜਿਹੜਾ ਸਿੱਖ ਸਿਧਾਂਤਾਂ ਨੂੰ ਸਿੱਕੇ ਟੰਗ ਕੇ ਜਿਹੜਾ ਬੇਅਦਬੀਆਂ ਹੋਣ ਵੇਲੇ ਜਿਹੜਾ ਹੈਗਾ ਉਹ ਇੱਧਰ ਨੂੰ ਮੂੰਹ ਕਰਕੇ ਜਿਹੜਾ ਤਮਾਸ਼ਬੀਨ ਬਣੇ ਹੋਏ ਲੋਕ ਅਗਵਾਈ ਮੇਰੇ ਖਿਆਲ 'ਚ ਨਹੀਂ ਕਰ ਸਕਦੇ। ਲੋਕ ਪ੍ਰਵਾਨ ਵੀ ਨਹੀਂ ਕਰਨਗੇ। ਇਹ ਤਾਂ ਤੁਸੀਂ ਸਪਸ਼ਟ ਦੇਖ ਲਓ ਨਾ, ਅਕਾਲੀ ਦਲ ਨੇ ਏਡੀ ਵੱਡੀ ਚਾਲ ਚੱਲੀ, ਏਡੀ ਵੱਡੀ ਜਿਹਨੂੰ ਇਹ ਕਹਿੰਦੇ ਸੀ ਕੁਰਬਾਨੀ ਕੀਤੀ, ਭਾਜਪਾ ਨਾਲੋਂ ਗਠਬੰਧਨ ਤੋੜਦਾ। ਚਲੋ ਇੱਕ ਇਹਨਾਂ ਦੀ ਇੱਕ ਸਿਆਸੀ ਵੱਡੀ ਉਹ ਪਹਿਲ ਸੀਗੀ ਵੀ ਇਹਨਾਂ ਨੇ ਕੰਮ ਕੀਤਾ ਸੀ, ਉਸ ਪਾਰਟੀ ਨਾਲ ਨਹੀਂ ਖਲੋਣਾ, ਪਰ ਪੰਜਾਬ ਨੇ ਤਾਂ ਪ੍ਰਵਾਨ ਹੀ ਨਹੀਂ ਕੀਤਾ। ਇੱਥੋਂ ਸਮਝ ਲੈਣ ਵੀ ਤੁਸੀਂ ਗਠਬੰਧਨ ਛੱਡੋ, ਭਲਾ ਤੁਸੀਂ ਜੋ ਮਰਜ਼ੀ ਕਰ ਲਓ, ਭਲਾ ਦੀ ਉਹਨਾਂ ਦੇ ਛਿੱਤਰ ਮਾਰੋ, ਲੋਕਾਂ ਨੇ ਤੁਹਾਨੂੰ ਪ੍ਰਵਾਨ ਨਹੀਂ ਕਰਨਾ, ਕਿਉਂਕਿ ਕੰਮ ਹੀ ਏਡੇ ਗਲਤ ਤੁਹਾਡੇ ਰਾਜ 'ਚ ਹੋਏ ਆ। ਜਿੰਨਾ ਸਮਾਂ ਤੁਸੀਂ ਝੂਠ ਬੋਲੇ ਆ, ਉਦੋਂ ਦੁੱਗਣਾ ਸਮਾਂ ਤੁਸੀਂ ਸੱਚ ਬੋਲੋਗੇ ਤਾਂ ਲੋਕ ਭਰੋਸਾ ਕਰਨਗੇ। ਜਿਸ ਤਰੀਕੇ ਦੀ ਜੇ ਗੱਲ ਕੀਤੀ ਜਾਵੇ ਲੋਕ ਸਭਾ ਦੇ ਸਮੇਂ ਦੇ ਦਰਮਿਆਨ, ਜੇ ਸਭ ਤੋਂ ਵੱਧ ਅਕਾਲੀ ਦਲ ਦਾ ਗ੍ਰਾਫ ਪਿੱਛੇ ਡਿੱਗਦਾ ਨਜ਼ਰ ਆਇਆ, ਤਾਂ ਸਗੋਂ ਜਿਹੜੀ ਭਾਈਵਾਲ ਕਈ ਦਹਾਕੇ ਪਾਰਟੀ ਰਹੀ ਹੈ ਬੀਜੇਪੀ, ਤੇ ਬੀਜੇਪੀ ਨੇ ਅਕਾਲੀ ਦਲ ਨੂੰ ਪਛਾੜਿਆ ਹੈ। ਬਿਲਕੁਲ, ਹਾਂ, ਇਹੀ ਚਿੰਤਾ ਵਾਲੀ ਗੱਲ ਆ। ਇਹ ਦੇਖੋ ਚਿੰਤਾ ਵਾਲੀ ਗੱਲ ਅਕਾਲੀ ਦਲ ਵਾਸਤੇ ਹੀ ਆ ਵੀ ਉਹ ਕਹਿੰਦੇ ਹੁੰਦੇ ਵੀ ਜਿਹਨੂੰ ਮੈਂ ਉਂਗਲ ਫੜਾਈ, ਚੀਚੀ ਫੜਾਈ, ਉਹਨਾਂ ਨੇ ਬਾਹ ਫੜ ਲਈ, ਬਾਹ ਨਹੀਂ ਉਹਨਾਂ ਨੇ ਇਹਦਾ ਗੱਲ ਫੜ ਲਿਆ। ਠੀਕ ਹੈ ਨਾ, ਅਕਾਲੀ ਦਲ ਦੇ ਬੰਦੇ ਹੀ ਕਹਿ ਰਹੇ ਆ ਵੀ ਸੁਖਬੀਰ ਸਿੰਘ ਬਾਦਲ ਲੇਲੜੀਆਂ ਕੱਢਦਾ ਸੀ ਅਮਿਤ ਸ਼ਾਹ ਦੇ ਵੀ ਸਾਡੇ ਨਾਲ ਗਠਬੰਧਨ ਕਰ ਲਓ ਜੀ, ਕਿਹੜੀ ਲੋੜ ਪੈ ਗਈ ਸੀ? ਉਹ ਕਹਿੰਦੇ ਜੀ ਚੰਦੂ ਮਾਜਰਾ ਸਾਹਿਬ ਨਹੀਂ ਕੱਢਦੇ ਸੀ। ਮੈਂ ਕਹਿੰਦਾ ਸਾਰੇ ਕੱਢਦੇ ਹੋਣਗੇ। ਅਸਲੀਅਤ ਤਾਂ ਮੰਨ ਲਓ 4 ਜੂਨ ਤੋਂ ਪਹਿਲਾਂ ਸੁਖਬੀਰ ਸਿੰਘ ਕੱਢਦਾ ਸੀ, ਕੌਣ ਕੱਢਦੇ? ਸਾਰੇ ਕੱਢਦੇ ਸੀਗੇ। 4 ਜੂਨ ਤੋਂ ਪਹਿਲਾਂ ਤਾਂ ਕੋਈ ਭਾਜਪਾ ਦੇ ਖਿਲਾਫ ਨਹੀਂ ਬੋਲ ਰਿਹਾ ਸੀ ਨਾ। ਅਸਲ 'ਚ ਇਹਨਾਂ ਨੂੰ ਹੁਣ ਇਹ ਜਾਪ ਰਿਹਾ ਵੀ ਜਿੰਨੇ ਪੰਜਾਬ 'ਚ ਰਾਜ ਕਰਨਾ, ਇਹ ਭਾਜਪਾ ਨੂੰ ਜਾਪ ਰਿਹਾ। ਜਿਹੜੀਆਂ 2 ਸੀਟਾਂ ਦੇ ਨਤੀਜੇ ਆਏ ਨਾ, ਅਮਰਤਪਾਲ ਸਿੰਘ ਦਾ ਤੇ ਫਰੀਦਕੋਟ ਦਾ, ਉਹ 2 ਸੀਟਾਂ ਦੇ ਨਤੀਜੇ ਇਤਿਹਾਸਕ ਨੇ। ਬੇਸ਼ੱਕ ਸਿੱਖਾਂ ਦੀ ਜਿਹੜੀ ਹੈਗੀ ਉਹਨੂੰ ਲੈ ਕੇ ਜਿਹੜੀਆਂ ਆਜ਼ਾਦ ਵਿਚਰਨ ਵਾਲੀਆਂ ਧਿਰਾਂ ਨੇ ਜਾਂ ਖਾਲਿਸਤਾਨ ਪੱਖੀ ਜਿਹੜੇ ਸਿੰਘ ਨੇ, ਉਹ ਕਹਿ ਰਹੇ ਨੇ ਵੀ ਸਾਡੀ ਜਿਹੜੀ ਪ੍ਰਾਪਤੀ ਜਾਂ ਸਾਡੀ ਪਹੁੰਚ ਆ, ਸਾਡਾ ਨਿਸ਼ਾਨਾ ਇਕੱਲਾ ਐਮਪੀ ਬਣਨਾ ਨਹੀਂ ਹੈਗਾ। ਉਹ ਠੀਕ ਹੈ, ਉਹਨਾਂ ਦਾ ਕਿਉਂਕਿ ਲਗਾਤਾਰ ਸੀਨੇ ਵਸੀਨੇ ਉਹ ਜਥੇਬੰਦੀਆਂ ਦੀ ਉਹੀ ਜਿਹੜੀ ਲੜਾਈ ਰਹੀ ਆ, ਉਹਨਾਂ ਦੀ ਕੌਮੀ ਘਰ ਦੀ ਲੜਾਈ ਆ। ਪਰ ਜੇ ਅਕਾਲੀ ਦਲ ਨੇ ਜਿਹੜਾ ਹੈਗਾ ਸਿੱਖਾਂ ਦੇ ਮਨਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਇੱਜ਼ਤ ਬਣਾਉਣੀ ਆ, ਤਾਂ ਇਹ ਸੋਚ ਰਹੇ ਨੇ ਵੀ ਸਾਨੂੰ ਪੰਥ ਦੀ ਗੱਲ ਕਰਨੀ ਪਊਗੀ। ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਕਹਿ ਰਿਹਾ ਸੀ ਪੰਥ ਬਨਾਮ ਦਿੱਲੀ ਲੜਾਈ ਆ। ਪੰਥ ਦੀ ਤਾਂ ਦਿੱਲੀ ਨਾਲ ਲੜਾਈ ਚੱਲਦੀ ਰਹਿਣੀ ਆ, ਪਰ ਤੁਹਾਡੀ ਦਿੱਲੀ ਨਾਲ ਲੜਾਈ ਹੈ ਕਿ ਨਹੀਂ ਹੈ, ਇਹ ਘੱਟੋ ਘੱਟ 10 ਸਾਲਾਂ 'ਚ ਪਤਾ ਲੱਗਣਾ। ਇਹ ਥੋੜੀ ਵੀ ਅੱਜ ਤੁਹਾਡਾ ਅਕਾਲੀਆਂ ਨਾਲ ਭਾਜਪਾ ਨਾਲ ਸਮਝੌਤਾ ਟੁੱਟ ਗਿਆ, ਤੁਹਾਨੂੰ ਦਿੱਲੀ ਬਗਾਨੀ ਲੱਗਣ ਲੱਗ ਗਈ। ਪਹਿਲਾਂ ਤਾਂ ਤੁਸੀਂ ਵੀ ਐਂ ਕਰਕੇ ਖਲੋਂਦੇ ਰਹੇ ਉਸੇ ਝੰਡੇ ਨੂੰ। ਇਹ ਗੱਲ ਆ, ਭਾਜਪਾ ਵੀ ਸਭ ਚੁੱਕੀ ਆ ਇਹ 2 ਸੀਟਾਂ ਦੇ ਜਿਹੜਾ ਹੈਗਾ ਨਤੀਜਿਆਂ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਜਿੰਨੇ ਰਾਜ ਕਰਨਾ ਸਿੱਖ ਮੁੱਦੇ ਚੁੱਕਣੇ ਪੈਣਗੇ। ਉਹੀ ਰਵਨੀਤ ਬਿੱਟੂ ਜਿਹੜਾ ਕਹਿੰਦਾ ਸੀ ਨਾ ਜੀ ਨਾ ਇਹ ਤਾਂ ਬੰਦੇ ਰਿਹਾ ਕਰਨੇ ਨੇ, ਉਹ ਕਹਿ ਰਿਹਾ ਜੀ ਮੈਂ ਰਿਹਾ ਕਰਾਉਂਗਾ। ਉਹੀ ਕਾਂਗਰਸ ਜਿਹੜਾ ਰਾਜਾ ਵੜਿੰਗ ਟੀ-ਸ਼ਰਟ ਪਾਉਂਦਾ ਹੁੰਦਾ ਸੀ ਮਾਂ ਤੁਝੇ ਸਲਾਮ, ਉਹ ਸਿਰ ਤੇ ਦਸਤਾਰ ਸਜਾ ਰਿਹਾ। ਪੰਜਾਬ ਜਿਹੜੀ ਸਿਆਸੀ ਪਾਰਟੀ ਨੇ ਰਾਜ ਕਰਨਾ, ਜਿੰਨੇ ਵੀ ਕਰਨਾ, ਭਲਾ ਦੀ ਉਹ ਬੰਦਾ ਮਾੜਾ ਆ ਚੰਗਾ ਆ, ਘੱਟੋ ਘੱਟ ਉਹਨੂੰ ਸਿੱਖੀ ਸਰੂਪ ਤੇ ਧਾਰਨ ਕਰਨਾ ਪਊਗਾ। ਇਹ ਤੇ ਪਿਛਲੇ ਸਮੇਂ ਕੁਝ ਮਹੀਨਿਆਂ ਦੇ ਵਿੱਚ ਸਪਸ਼ਟ ਹੋ ਗਿਆ। ਔਰ ਜੇ ਕਿਸੇ ਨੇ ਸਿੱਖਾਂ ਦੀ ਅਗਵਾਈ ਕਰਨੀ ਆ, ਉਹਨੂੰ ਪੰਥ ਦੇ ਜਿਹੜੇ ਆ ਕੁਝ ਮੁੱਦੇ ਜਿਹੜੇ ਨੇ, ਜਿਹੜੇ ਬਿਲਕੁਲ ਸ਼ੇਰ ਦੀ ਸਵਾਰੀ ਕਰਨ ਦੇ ਬਰਾਬਰ, ਉਹ ਚੁੱਕਣੇ ਹੀ ਪੈਣਗੇ। ਅਕਾਲੀ ਦਲ ਉਹ ਮੁੱਦੇ ਚੁੱਕ ਰਿਹਾ, ਚੁੱਕੇ ਵੀ ਨੇ। ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਹੈਗਾ, ਬੇਅਦਬੀ ਦਾ ਮੁੱਦਾ ਚੁੱਕਿਆ ਹੈਗਾ, ਕਾਲੀ ਸੂਚੀ ਦਾ ਮੁੱਦਾ ਚੁੱਕਿਆ ਹੈਗਾ, ਪਰ ਇਹਨਾਂ ਦੇ ਮੂੰਹ ਮੁੱਦੇ ਫੱਬ ਜੇ ਨਹੀਂ ਰਹੇ। ਤਾਂ ਨਹੀਂ ਫੱਬ ਰਹੇ ਵੀ ਜਦੋਂ ਇਹ ਸਾਰੇ ਕੰਮ ਗੁਨਾਹ ਹੋਏ ਵਿੱਚ ਸ਼ਾਮਲ ਸੀਗੇ। ਜੇ ਪਿਛਲੇ ਸਮੇਂ ਦੀ ਦਰਮਿਆਨ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਭਾਈ ਅਮਰਤਪਾਲ ਸਿੰਘ ਦੇ ਉੱਪਰ NSA ਲੱਗਣ ਨੂੰ ਲੈ ਕੇ, ਤੇ ਅਮਰਤਪਾਲ ਸਿੰਘ ਦੇ ਇਲੈਕਸ਼ਨ ਜਿੱਤਣ ਤੋਂ ਬਾਅਦ ਪੰਜਾਬ ਵਿੱਚ ਚੱਲੀਆਂ ਹਿੰਦੂ ਜਥੇਬੰਦੀਆਂ ਨੇ ਵਧਾਈ ਵੀ ਦਿੱਤੀ ਔਰ NSA ਦਾ ਕਿਤੇ ਨਾ ਕਿਤੇ ਵਿਰੋਧ ਵੀ ਕੀਤਾ। ਪਰ ਜੇ ਦੂਜੇ ਪਾਸੇ ਦੇਖਣਾ ਹੋਵੇ ਤਾਂ ਜਿਹੜੀਆਂ ਪੰਥਕ ਜਥੇਬੰਦੀਆਂ ਮੰਨੀਆਂ ਜਾਂਦੀਆਂ ਨਾ, ਜਿਹੜੇ ਆਪਣੇ ਆਪ ਨੂੰ ਪੰਥਕ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਨੇ, ਉਹਨਾਂ ਬਹੁਤ ਸਾਰੇ ਲੋਕਾਂ ਨੇ ਅਮਰਤਪਾਲ ਸਿੰਘ ਦੀ ਵਿਰੋਧਤਾ ਵੀ ਕੀਤੀ। ਕੀ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਕਿਸ ਤਰੀਕੇ ਦੇ ਤਗਾਜੇ ਲਗਾਏ ਜਾ ਸਕਦੇ ਕਿ ਨੇ ਉਹਨਾਂ ਜਿਹੜੇ ਪੰਥਕ ਆਗੂ ਨੇ ਆਪਣੇ ਆਪ ਨੂੰ ਕਹਾਉਣ ਵਾਲੇ, ਉਹਨਾਂ ਨੂੰ ਖਦਸ਼ਾ ਕਿਹੜੀ ਗੱਲ ਦਾ ਹੈ ਕਿ ਜੇ ਅਮਰਤਪਾਲ ਸਿੰਘ ਜਿੱਤਦਾ ਹੈ ਜਾਂ ਲੋਕ ਫਤਵਾ ਦਿੰਦੇ ਆ ਤਾਂ ਉਹਨਾਂ ਦੇ ਵਾਸਤੇ ਕੀ ਚੁਣੌਤੀਆਂ ਜਾਪਦੀਆਂ ਹੈ? ਵੈਸੇ ਤੁਹਾਨੂੰ ਦੱਸਦਾ ਵੀ ਜਿਹੜਾ ਸਵਾਲ ਹੈ, ਇਹ ਮੁੱਦੇ ਤੇ ਮੈਂ ਬਹੁਤ ਘੱਟ ਬੋਲਿਆ, ਕਿਉਂਕਿ ਮੈਨੂੰ ਇਹ ਹੁੰਦਾ ਵੀ ਜਿਹੜੇ ਬੰਦੇ ਹੁਣ ਪੰਥਕ ਹੈ, ਜਿਹੜੇ ਅਮਰਤਪਾਲ ਸਿੰਘ ਦੇ ਨਾਲ ਨਹੀਂ ਤੁਰੇ ਜਾਂ ਚੁੱਪ ਰਹੇ ਜਾਂ ਵਿਰੋਧਤਾ ਵੀ ਕਰ ਰਹੇ ਆ, ਉਹਨਾਂ ਬੰਦਿਆਂ ਦੀ ਕੁਰਬਾਨੀਆਂ ਹੈਗੀਆਂ। ਠੀਕ ਹੈ ਨਾ, ਸਪਸ਼ਟ ਤੌਰ ਤੇ ਕੁਝ ਨਾਮ ਆ ਜਿਹੜੇ ਜੇਲ੍ਹਾਂ ਵੀ ਕੱਟ ਕੇ ਆਏ ਸਿੰਘ ਨੇ, ਜਿਨ੍ਹਾਂ ਨੇ 7-7 ਕਰੋੜ ਦੇ ਬੈਂਕ ਡਾਕੇ ਵੀ ਮਾਰੇ ਆ। ਉਹਨਾਂ ਤੇ ਇਲਜ਼ਾਮ ਲੱਗਦਾ ਵੀ ਇਹ ਬਰਖਲਾਫ ਨੇ ਅਮਰਤਪਾਲ ਸਿੰਘ ਦੇ। ਉਹਨਾਂ ਸ਼ਖਸੀਅਤਾਂ ਦੀ ਬਹੁਤ ਵੱਡੀ ਕੁਰਬਾਨੀ, ਪਹਿਲੀ ਗੱਲ ਤਾਂ ਇਹ ਆ। ਫਿਰ ਦੂਜੇ ਪਾਸੇ ਅਮਰਤਪਾਲ ਸਿੰਘ ਦਾ ਜਿਹੜਾ
ਰੋਲ ਆ ਅਮਰਤਪਾਲ ਸਿੰਘ ਦੀ ਕੁਰਬਾਨੀ ਕਹਿ ਲਓ, ਜਿਹੜੀ ਉਹਦੀ ਘਾਲਣਾ ਉਹ ਵੀ ਛੋਟੀ ਨਹੀਂਗੀ। ਹੂੰ। ਪਰ ਜਵਾਨੀ ਉਮਰ ਦੇ ਵਿੱਚ ਬੰਦਾ ਵਿਦੇਸ਼ ਦੀ ਜਿਹੜੀ ਜ਼ਿੰਦਗੀ ਐ, ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਇੱਥੇ ਆਇਆ, ਇੱਜ਼ਤ ਸਤਿਕਾਰ ਇਹਨਾਂ ਦਾ ਵੀ, ਠੀਕ ਹੈ। ਇੱਕ ਤਾਂ ਇਹ ਆ ਵੀ ਉਹ ਧਿਰ ਜਾਂ ਆਹ ਧਿਰ ਇਸ ਰੂਪ 'ਚ ਸਿੱਖਾਂ ਨੂੰ ਨਹੀਂ ਲੈਣਾ ਚਾਹੀਦਾ। ਤੇ ਕੁਝ ਕਿਤੇ ਸਿੱਖ ਨੇ ਜਿਹੜੇ ਪੰਥ ਦੀ ਗੱਲ ਕਰਦੇ ਆ, ਉਹ ਚਾਹੇ ਇਸ ਤਰੀਕੇ ਨਾਲ ਅਮਰਪਾਲ ਸਿੰਘ ਦੇ ਤਰੀਕੇ ਨਾਲ ਕਰਦੇ ਨੇ ਜਾਂ ਦੂਸਰੇ ਤਰੀਕੇ ਨਾਲ ਜਿਹੜੇ ਪਹਿਲਾਂ ਇਹਨਾਂ ਤੋਂ ਕਰ ਚੁੱਕੇ ਨੇ, ਜਿਹੜੇ ਅੱਜ ਤੋਂ ਆਪਣੇ ਜੰਮਣ ਤੋਂ ਪਹਿਲਾਂ ਵੀ ਕਰਦੇ ਨੇ, ਉਹ ਵੀ ਅੱਜ ਬੈਠੇ ਨੇ, ਜਿਨ੍ਹਾਂ ਨੇ ਸਾਰੀਆਂ ਉਮਰਾਂ ਜੇਲ੍ਹਾਂ 'ਚ ਕੱਟੀਆਂ ਗਈਆਂ, ਉਹਨਾਂ ਤੇ ਕਾਂਟਾ ਨਹੀਂ ਮਾਰਨਾ ਚਾਹੀਦਾ। ਨਾ ਤੇ ਅਮਰਪਾਲ ਸਿੰਘ ਦੇ ਨਾਲ ਚੱਲਣ ਵਾਲੇ ਸੱਜਣਾਂ ਨੂੰ ਮਾਰਨਾ ਚਾਹੀਦਾ ਵੀ ਉਹ ਵਿਕ ਗਏ ਜੀ, ਉਹ ਵਿਕਾਊਗਾ, ਤੇ ਨਾ ਹੀ ਉਸ ਧਿਰ ਨੂੰ ਅਮਰਪਾਲ ਸਿੰਘ ਹੋਣਾ ਤੇ ਮਾਰਨਾ ਚਾਹੀਦਾ, ਕਿਉਂਕਿ ਆਉਣ ਵਾਲੇ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ। ਕੱਲ ਨੂੰ ਪਤਾ ਨਹੀਂ ਕੀ ਕਰ ਦੇਣਾ ਅਗਲੇ ਨੇ। ਜਿਹੜਾ 1 ਸਾਲ ਦਰਮਿਆਨ ਇਹਨਾਂ ਦੀ ਡਿਬਰੂਗੜ੍ਹ ਦੇ ਵਿੱਚ ਹਾਲਤ ਰਹੀ ਹੈ, ਇਹਨਾਂ ਦੇ ਖਾਣ ਵਾਲੇ ਭੋਜਨ ਦੇ ਵਿੱਚ ਜਿਹੜਾ ਹੈਗਾ ਮਾੜੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਰਹੀਆਂ, ਗੁਸਲਖਾਨਿਆਂ 'ਚ ਕੈਮਰੇ ਲਾਤੇ, ਕੋਈ ਇਹ ਹੁਣ ਏਜੰਸੀਆਂ ਦੇ ਬੰਦਿਆਂ ਦੇ ਲੱਗਦੇ ਥੋੜੀ ਹੁੰਦੇ ਆ। ਏਜੰਸੀਆਂ ਦੇ ਬੰਦਿਆਂ ਨੂੰ ਤਾਂ ਅਗਲੇ ਤੁਸੀਂ ਦੇਖੋ ਜਿਹੜੇ ਇਹਨਾਂ ਦੇ ਭਾਜਪਾ ਦੇ ਬੰਦੇ ਜਿਹੜੇ ਬਲਾਤਕਾਰੀ ਹੋ ਰਿਹਾ ਹੋਏ ਆ, ਫਿਰ ਤੇ ਇਸ ਤਰ੍ਹਾਂ ਹੁੰਦਾ। ਔਰ ਅਮਰਤਪਾਲ ਸਿੰਘ ਉਹਨਾਂ ਨੇ ਕੋਈ ਰੇਪ ਥੋੜੀ ਕੀਤਾ ਆ, ਇਹਨਾਂ ਨੇ ਤੇ ਉਹ ਥਾਣੇ ਗਏ ਸੀਗੇ, ਠੀਕ ਹੈ, ਜਿੰਨਾ ਕੁ ਉਹਨਾਂ ਦਾ ਕੋਈ ਕੰਮ ਸੀਗਾ ਕਾਨੂੰਨੀ ਤੌਰ ਤੇ ਉਹਨੂੰ ਲੱਗਾ ਵੀ ਟੋਲਾ ਵੱਡਾ ਆ ਗਿਆ, ਗਰੁੱਪ ਆ ਗਿਆ, ਜਥਾ ਆ ਗਿਆ, ਇਹਦੇ ਕੁੱਟਮਾਰ ਹੋ ਸਕਦੀ ਸੀ, ਵੱਢ ਟੁੱਕ ਹੋ ਸਕਦੀ, 751 ਲੱਗ ਸਕਦੀ ਹੈ। ਜਾਂ ਜੇ ਬਹੁਤੀ ਗੱਲ ਹੈ, ਜੇ ਕਿਸੇ ਬੰਦੇ ਨੇ ਹਮਲਾ ਵਗੈਰਾ ਕੀਤਾ ਵਕੀਲਾਂ ਦੇ ਵੀ ਉਹਤੇ ਤੁਸੀਂ 307 ਲਾ ਦਿਓ, ਇਰਾਦਾ ਕਤਲ ਲਾ ਦਿਓ, ਚਲੋ, ਪਰ NSA ਨਹੀਂ ਬਣਦੀ ਹੈਗੀ। ਤਾਂ ਇਹ ਆ ਵੀ ਇਸ ਵਕਤ ਇਹ ਜਿਹੜੀ ਹੈਗੀ ਆ, ਇਹ ਗੱਲ ਬੜੀ ਖਾਸ ਆ ਸਿੱਖਾਂ ਦੇ ਵਾਸਤੇ, ਦੋਵਾਂ ਧਿਰਾਂ ਦੇ ਵਾਸਤੇ। ਉਹਨਾਂ ਦਾ ਵੀ ਸਤਿਕਾਰ ਆ, ਜਿਹੜੀਆਂ ਧਿਰਾਂ ਨੇ, ਜਿਹੜੀਆਂ ਸ਼ਖਸੀਅਤਾਂ ਨੇ 30-30 ਸਾਲ ਜੇਲ੍ਹਾਂ ਕੱਟੀਆਂ, ਤੇ ਇਹਨਾਂ ਦਾ ਵੀ ਸਤਿਕਾਰ ਆ ਜਿਨ੍ਹਾਂ ਨੇ ਬੇਸ਼ੱਕ 1 ਸਾਲ ਹੀ ਕੱਟੀ ਆ, ਜੇ ਗਾਂ ਪਤਾ ਨਹੀਂ ਕਿੰਨੇ ਸਾਲ ਕੱਟਣੀ ਹੈ, ਸਾਰੀ ਉਮਰ ਕੇਸ ਤੇ ਚੱਲਦੇ ਰਹਿਣਗੇ ਨਾ। NSA ਜਿਹੜੀ ਇੱਕ ਵਾਰੀ ਲੱਗ ਗਈ ਆ, ਤਾਂ ਇਹ ਗੱਲ ਨੂੰ ਜਿਹੜਾ ਹੈਗਾ ਸਿੱਖਾਂ ਨੂੰ ਵੱਡੇ ਦਿਲ ਨਾਲ ਦੋਵਾਂ ਧਿਰਾਂ ਨੂੰ ਸੋਚਣਾ ਚਾਹੀਦਾ ਵੀ ਆਪਦਿਆਂ ਨੂੰ ਜਿਹੜਾ ਹੈਗਾ ਉਹ ਬੁੱਕਲ 'ਚ ਹੀ ਲੈਣਾ ਚਾਹੀਦਾ। ਉਹ ਵੱਡੇ ਆ, ਉਹਨਾਂ ਨੂੰ, ਇਹ ਨੌਜਵਾਨਾਂ ਨੂੰ, ਔਰ ਇਹ ਨਿੱਕੇ ਆ, ਇਹਨਾਂ ਨੂੰ ਉਹਨਾਂ ਦੇ ਗੋਡੀਆਂ ਥਲਾ ਕੇ ਆਸ਼ੀਰਵਾਦ ਲੈ ਕੇ ਗਾਂ ਚੱਲਣਾ ਚਾਹੀਦਾ। ਬਹੁਤ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਭਵਿੱਖ ਦੇ ਵਿੱਚ ਪੰਜਾਬ ਦਾ ਜਿਹੜਾ ਪੋਲੀਟੀਕਲ ਫਿਊਚਰ ਪਲਾਨ ਹੈ ਉਹ ਕਿਸ ਤਰੀਕੇ ਦਾ ਹੋ ਸਕਦਾ ਹੈ, ਔਰ ਜਿਹੜੇ ਪੱਖ ਦੇ ਸਵਾਲ ਨੇ ਉਹਨਾਂ ਸਵਾਲਾਂ ਨੂੰ ਲੈ ਕੇ ਗੱਲਬਾਤ ਵੀ ਕੀਤੀ ਹੈ। ਔਰ ਭਵਿੱਖ ਦੇ ਵਿੱਚ ਵੀ ਪੰਜਾਬ ਦੇ ਨਾਲ, ਪੰਥ ਦੇ ਨਾਲ ਜੁੜੇ ਹੋਏ तमाम सारे पक्ष लैके गलबात लैके तुहाडे दरम्यान हाज़र हुंदे रहांगे। धन्नवाद।